ਹੈ। ਔਰ ਜ਼ਿਕਰ ਆਉਂਦਾ ਹੈ ਕਿ ਜਿਸ ਸਮੇਂ ਗੁਰੂ ਕਲਗੀਧਰ ਪਿਤਾ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਹਜ਼ੂਰ ਨੇ ਖਾਲਸੇ ਦੀ ਸਿਰਜਣਾ ਕੀਤੀ ਹੈ, ਆਪ ਜੀ ਨੇ ਖੰਡੇ ਬਾਟੇ ਦੀ ਪਾਹਲ ਛਕ ਕਰਕੇ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਤੋਂ ਮਹਾਨ ਵਰਦਾਨ ਪ੍ਰਾਪਤ ਕੀਤੇ। ਸਤਿਗੁਰੂ ਜੀ ਦੇ ਬਹੁਤ ਨਜ਼ਦੀਕ ਰਹਿ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਦੇ ਮਹਾਨ ਕੌਤਕਾਂ ਨੂੰ ਦੇਖਦੇ ਰਹੇ ਹੈ। ਜਦੋਂ ਸਾਧ ਸੰਗਤ ਜੀ ਯੁੱਧ ਦਾ ਸਮਾਂ ਹੁੰਦਾ, ਗਰੀਬ ਨਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਗਿਆ ਪਾ ਕਰਕੇ ਦੁਸ਼ਮਣਾਂ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਜੂਝਣ ਦੇ ਵਾਸਤੇ ਤਿਆਰ ਬਰ ਤਿਆਰ ਰਹਿੰਦੇ। ਜਿੱਥੇ ਹੋਰ ਗੁਰੂ ਘਰ ਦੀਆਂ ਮਹਾਨ ਸੇਵਾਵਾਂ ਨੂੰ ਬੜੀ ਸ਼ਰਧਾ ਭਾਵਨਾ ਦੇ ਸਹਿਤ ਕਰਦੇ, ਉੱਥੇ ਹਰ ਇੱਕ ਬਚਨ ਔਰ ਗੁਰੂ ਕੇ ਪਿਆਰ ਵਾਲੇ ਜਿਹੜੇ ਸਿੱਖ ਸਨ, ਤਿੰਨਾਂ ਦਾ ਬਚਨ ਵੀ ਆਪ ਜੀ ਕਦਾ ਚਿੱਤ ਵੀ ਟਾਲਿਆ ਨਹੀਂ ਸੀ ਕਰਦੇ। ਜਿਸ ਸਮੇਂ ਸਾਧ ਸੰਗਤ ਜੀ ਬਹੁਤਾਰ ਦੇ ਵਿੱਚ ਅਨੰਦਪੁਰ ਸਾਹਿਬ ਨੂੰ ਆ ਕਰਕੇ ਸਾਧ ਸੰਗਤ ਜੀ ਪਹਾੜੀ ਰਾਜਿਆਂ ਨੇ, ਫਿਰ ਤੁਰਕਾਂ ਨੇ, ਗਿਲਜ਼ਿਆਂ ਨੇ, ਗੁਜਰਾਂ ਰੰਗੜਾਂ ਨੇ ਮਿਲ ਕਰਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਸੀ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਜਿਉਂਦਿਆਂ ਜਾਂ ਸ਼ਹੀਦ ਕਰਕੇ ਕਿਸੇ ਵੀ ਢੰਗ ਦੇ ਨਾਲ ਔਰੰਗਜ਼ੇਬ ਦੇ ਕੋਲ ਪੇਸ਼ ਕਰਨਾ, ਇਹ ਸਾਰੀ ਵਿਉਂਤ ਬਣਾ ਕਰਕੇ ਚੌਹਾਂ ਪਾਸਿਆਂ ਤੋਂ ਘੇਰਾ ਪਾ ਲਿਆ ਸੀ। ਲੰਬੇਰਾ ਸਮਾਂ ਘੇਰਾ ਪਿਆ ਰਿਹਾ। ਉਸ ਸਮੇਂ ਦੌਰਾਨ ਜੋ ਮਾਤਾਵਾਂ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਹੁਕਮ ਕੀਤਾ ਸੀ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਕਿ ਆਪ ਜੀ ਦਿੱਲੀ ਵਿੱਚ ਆਪਣੀਆਂ ਮਾਤਾਵਾਂ ਦੇ ਨਾਲ ਚਲੇ ਜਾਵੋ, ਕਿਉਂਕਿ ਮਾਤਾ ਅਜੀਤ ਕੌਰ ਜੀ ਪਹਿਲਾਂ ਹੀ ਸਾਧ ਸੰਗਤ ਜੀ ਸੱਚਖੰਡ ਪਿਆਨਾ ਕਰ ਗਏ ਸਨ। ਜਦੋਂ ਅਨੰਦਪੁਰ ਸਾਹਿਬ ਦਾ ਘੇਰਾ ਪਿਆ, ਉਹਦੇ ਤੋਂ ਪਹਿਲਾਂ ਹੀ ਸੱਚਖੰਡ ਗਮਨ ਕਰ ਗਏ ਸਨ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਦੇਵਾ ਕੌਰ ਜੀ। ਦੋਨਾਂ ਮਾਤਾਵਾਂ ਦੇ ਨਾਲ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ, ਭਾਈ ਜਵਾਹਰ ਸਿੰਘ ਇਤਿਆਦਿਕ ਹੋਰ ਵੀ ਜਿਹੜੇ ਕੋਈ ਮੁਖੀ ਸਿੰਘ ਸਨ, ਤਿੰਨਾਂ ਦਾ ਜਥਾ ਬਣਾ ਕਰਕੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦਿਆਂ ਹੋਇਆਂ ਪੜਾਅ ਦਰ ਪੜਾਅ ਦਿੱਲੀ ਵੀ ਚਲੇ ਜਾਣਾ ਕੀਤਾ ਕਿ ਕਿਸੇ ਨੂੰ ਸਾਧ ਸੰਗਤ ਜੀ ਪਤਾ ਨਹੀਂ ਸੀ ਲੱਗਾ। ਇਹ ਮਹਾਨ ਸੇਵਾਵਾਂ ਨੂੰ ਨਿਭਾਉਂਦਿਆਂ ਹੋਇਆਂ ਲੰਬੇਰਾ ਸਮਾਂ ਦਿੱਲੀ ਵਿੱਚ ਰਹਿ ਕਰਕੇ ਮਾਤਾ ਜੀ ਦੇ ਪਾਸ ਗੁਰੂ ਘਰ ਦੀਆਂ ਮਹਾਨ ਸੇਵਾਵਾਂ ਨੂੰ ਕਰਦੇ ਰਹੇ ਨੇ। ਤੇ ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰੂ ਕਲਗੀਧਰ ਪਿਤਾ ਸਤਿਗੁਰੂ ਜੀ ਚਮਕੌਰ ਦੀ ਗੜੀ ਦੇ ਅੰਦਰ ਦੁਸ਼ਮਣਾਂ ਦੇ ਨਾਲ ਘਮਾਸਾਨ ਦਾ ਯੁੱਧ ਕੀਤਾ। ਸਤਿਗੁਰੂ ਜੀ ਦੇ ਦੋਨੋਂ ਹੀ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਸਾਹਿਬ ਜੀ, ਤਿੰਨਾਂ ਦੀ ਸ਼ਹਾਦਤ ਹੁੰਦੀ ਹੈ। ਫਿਰ ਪੰਜਾਂ ਪਿਆਰਿਆਂ ਦੇ ਗਰੀਬ ਨਵਾਜ਼ ਸਤਿਗੁਰੂ ਜੀ ਨੂੰ ਕਹਿਣੇ ਤੇ ਇਹ ਬਚਨ ਕਰਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਚਮਕੌਰ ਦੀ ਗੜੀ ਨੂੰ ਛੱਡ ਦੇਵੋ। ਹਜ਼ੂਰ ਨੇ ਇਨਕਾਰ ਕੀਤਾ। ਜਦੋਂ ਪੰਜਾਂ ਸਿੰਘਾਂ ਨੇ ਮਿਲ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਤਾਈਂ ਬਚਨ ਕੀਤਾ, ਗਰੀਬ ਨਵਾਜ਼ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਚਮਕੌਰ ਦੀ ਗੜੀ ਨੂੰ ਛੱਡ ਕਰਕੇ ਹਜ਼ੂਰ ਨੇ ਸਾਧ ਸੰਗਤ ਜੀ ਫਿਰ ਵੀ ਵੰਗਾਰ ਕਰਕੇ ਇੱਥੋਂ ਨਿਕਲਣਾ ਕੀਤਾ ਸੀ। ਜਿਵੇਂ ਮਹਾਰਾਜ ਸਾਹਿਬ ਜੀ ਫਿਰ ਅੱਗੇ ਉੱਚ ਦੇ ਪੀਰ ਬਣਦੇ ਆ, ਪੜਾਅ ਦਰ ਪੜਾਅ ਮਹਾਰਾਜ ਸੱਚੇ ਪਾਤਸ਼ਾਹ ਜੀ ਦਮਦਮਾ ਸਾਹਿਬ ਦੀ ਧਰਤੀ 'ਤੇ ਪਹੁੰਚਦੇ ਹਨ ਬਠਿੰਡੇ ਵਿਖੇ। ਉਸ ਸਮੇਂ ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਕਿ ਦਿੱਲੀ ਵਿਖੇ ਮਾਤਾਵਾਂ ਨੂੰ ਔਰ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਪਤਾ ਲੱਗਦਾ ਕਿ ਸਤਿਗੁਰੂ ਜੀ ਦਮਦਮਾ ਸਾਹਿਬ ਪਹੁੰਚ ਗਏ ਨੇ। ਹਜ਼ੂਰ ਦੇ ਦਰਸ਼ਨ ਕਰਨ ਦੇ ਵਾਸਤੇ ਦਿੱਲੀ ਤੋਂ ਚੱਲ ਕਰਕੇ ਦਮਦਮਾ ਸਾਹਿਬ ਆਏ। ਜੋ ਸਿੰਘਾਂ ਦੇ ਨਾਲ ਬਚਨ ਕੀਤਾ ਸੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ, ਜਦੋਂ ਸਿੰਘ ਕੰਠੋਂ ਗੁਰਬਾਣੀ ਪੜ੍ਹ ਰਿਹਾ ਸੀ, ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ, ਇਹ ਪੰਕਤੀ ਪੜ੍ਹਦਾ ਹੋਇਆ ਕੈ ਦੀ ਥਾਂ 'ਤੇ ਕੇ ਦਾ ਉਚਾਰਨ ਕਰ ਰਿਹਾ ਸੀ।
ਦੁਲਾਵਾਂ ਦੀ ਥਾਂ ਤੇ ਲਾਂ ਦਾ ਉਚਾਰਨ ਕਰੀ ਜਾ ਰਿਹਾ ਸੀ। ਤੇ ਮਹਾਰਾਜ ਸਾਹਿਬ ਜੀ ਨੇ ਉਹ ਸਿੰਘ ਨੂੰ ਤਾੜਨਾ ਕਰਵਾਈ, ਪਰ ਫਿਰ ਵੀ ਉਸੇ ਤਰ੍ਹਾਂ ਗਲਤ ਹੀ ਪੰਕਤੀ ਪੜ੍ਹੀ ਜਾ ਰਿਹਾ ਸੀ। ਹਜੂਰ ਨੇ ਫਿਰ ਸਿੰਘ ਤੋਂ ਚਾਟਾਂ ਮਰਵਾਈਆਂ ਤੇ ਉਹ ਭਰਿਆ ਪੀਤਾ ਆਇਆ ਮਹਾਰਾਜ ਸਾਹਿਬ ਜੀ ਦੇ ਕੋਲ, ਕਹਿਣ ਲੱਗਾ, ਸਤਿਗੁਰੂ ਜੀ, ਆਪ ਜੀ ਕਹਿੰਦੇ ਹੋ ਕਿ ਗੁਰਬਾਣੀ ਪੜ੍ਹਨ ਦੇ ਨਾਲ ਜਮਾਂ ਦੀ ਮਾਰ ਨਹੀਂ ਪਵੇਗੀ, ਲੋਕ ਪਰਲੋਕ ਦੇ ਵਿੱਚ ਗੁਰਬਾਣੀ ਸਹਾਇਕ ਹੁੰਦੀ ਹੈ। ਗੁਰਬਾਣੀ ਪੜ੍ਹਦਿਆਂ ਹੀ ਇੱਥੇ ਮਹਾਰਾਜ ਚਾਟਾਂ ਪੈ ਰਹੀਆਂ ਤੇ ਅੱਗੇ ਜਾ ਕੇ ਸਾਡਾ ਕੀ ਬਣੇਗਾ। ਤੇ ਅੰਤਰਜਾਮੀ ਸਤਿਗੁਰੂ ਜੀ ਕਹਿਣ ਲੱਗੇ, ਭਾਈ ਸਿੰਘਾ ਹੋਇਆ ਕੀ? ਕਹਿੰਦੇ, ਮਹਾਰਾਜ ਮੈਂ ਗੁਰਬਾਣੀ ਕੰਠੋਂ ਪੜ੍ਹ ਰਿਹਾ ਸੀ ਤੇ ਸਤਿਗੁਰੂ ਜੀ ਇਹ ਆਪ ਦੇ ਭੇਜੇ ਹੋਏ ਸਿੰਘ ਨੇ ਆ ਕਰਕੇ ਮਹਾਰਾਜ ਮੇਰੇ ਮੁਖ ਤੇ ਚਾਟਾਂ ਮਾਰੀਆਂ ਨੇ। ਤੇ ਸਤਿਗੁਰੂ ਜੀ ਕਹਿੰਦੇ, ਦੁਬਾਰਾ ਉਹ ਪੰਕਤੀ ਪੜ੍ਹ ਕੇ ਸੁਣਾ। ਜਦੋਂ ਫਿਰ ਸੁਣਾਈ ਤੇ ਕਰਤੇ ਕੀ ਮਿਤ ਕਰਤਾ ਜਾਣੈ, ਕੈ ਦੀ ਥਾਂ ਤੇ ਫਿਰ ਕੇ ਪੜ੍ਹ ਦਿੱਤਾ। ਦੁਲਾਵਾਂ ਦੀ ਥਾਂ ਤੇ ਫਿਰ ਲਾਂ ਦਾ ਜਿਹੜਾ ਸੀ ਉਹ ਸ਼ਬਦ ਜਿਹੜਾ ਉਚਾਰਨ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਸਿੰਘਾ ਤੂੰ ਗੁਰਬਾਣੀ ਗਲਤ ਪੜ੍ਹ ਰਿਹਾ ਸਾਂ। ਗੁਰਬਾਣੀ ਸਾਡੇ ਅੰਗ ਹੈ। ਓਨੀ ਦਰਦ ਓਨੀ ਪੀੜ ਤੇਰੇ ਸਰੀਰ ਨੂੰ, ਤੇਰੇ ਤਨ ਨੂੰ ਨਹੀਂ ਹੋਈ ਹੋਵੇਗੀ ਜਿੰਨਾ ਗੁਰਬਾਣੀ ਗਲਤ ਪੜ੍ਹ ਕਰਕੇ ਤੂੰ ਸਾਨੂੰ ਖੇਦ ਪਹੁੰਚਾ ਰਿਹਾ ਸੀ। ਮਹਾਰਾਜ ਕਹਿਣ ਲੱਗੇ, ਗੁਰਬਾਣੀ ਸਾਡੇ ਅੰਗ ਹੈ, ਤੂੰ ਸਾਡੇ ਅੰਗਾਂ ਨੂੰ ਮਰੋੜ ਰਿਹਾ ਸਾਂ। ਹੱਥ ਜੋੜ ਕਰਕੇ ਮਹਾਰਾਜ ਸਾਹਿਬ ਜੀ ਦੀ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਅਸੀਂ ਅਗਿਆਤ ਹਾਂ, ਗੁਰਬਾਣੀ ਦਾ ਸਾਨੂੰ ਬੋਧ ਨਹੀਂ ਹੈ, ਆਪ ਕਿਰਪਾ ਕਰਕੇ ਸਾਨੂੰ ਬੋਧ ਕਰਵਾ ਦੇਵੋ। ਮਹਾਰਾਜ ਕਿਰਪਾ ਕਰੋ, ਸਾਨੂੰ ਸੋਝੀ ਬਖਸ਼ੋ। ਹੇ ਸਤਿਗੁਰੂ ਜੀ, ਇਵੇਂ ਤਾਂ ਅਸੀਂ ਗੁਰਬਾਣੀ ਦੇ ਗਲਤ ਹੀ ਉਚਾਰਨ ਕਰੇ ਜਾਵਾਂਗੇ। ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਸੋਝੀ ਬਖਸ਼ੋ, ਗਿਆਤ ਬਖਸ਼ੋ, ਜਿਸ ਕਰਕੇ ਸੋਧ ਕਰਕੇ ਗੁਰਬਾਣੀ ਦਾ ਅਸੀਂ ਅਭਿਆਸ ਕਰ ਸਕੀਏ। ਮਹਾਰਾਜ ਸਾਹਿਬ ਜੀ ਨੇ ਉਸ ਸਮੇਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸਿੰਘਾਂ ਦੇ ਨਾਲ ਇਹ ਵਚਨ ਕੀਤਾ ਸੀ, ਐ ਖਾਲਸਾ ਜੀ, ਹੁਣ ਤਾਂ ਜੰਗਾਂ ਯੁੱਧਾਂ ਦਾ ਸਮਾਂ ਹੈ। ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕਰਕੇ ਜਦੋਂ ਅਸੀਂ ਕਮਰ ਕੱਸਾ ਖੋਲਾਂਗੇ, ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਕਹਿੰਦੇ ਫਿਰ ਤੁਹਾਨੂੰ ਗੁਰਬਾਣੀ ਦੇ ਅਰਥ ਵੀ ਪੜ੍ਹਾਵਾਂਗੇ। ਉਹ ਸਮਾਂ ਆਇਆ। ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਮੁਕਤਸਰ ਸਾਹਿਬ ਦਾ ਜੰਗ ਵੀ ਫਤਿਹ ਕਰਕੇ ਜਦੋਂ ਮਹਾਰਾਜ ਸਾਹਿਬ ਜੀ ਦਮਦਮਾ ਸਾਹਿਬ ਪਹੁੰਚੇ ਨੇ, ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਦਿੱਲੀ ਤੋਂ ਜੋ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ, ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਨਾਲ ਸਿੰਘਾਂ ਦਾ ਜਥਾ ਆਇਆ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ। ਹਜੂਰ ਨੇ ਇੱਥੇ ਦਮਦਮਾ ਸਾਹਿਬ ਦੇ ਪਾਵਨ ਅਸਥਾਨ ਤੇ ਸਾਧ ਸੰਗਤ ਜੀ ਲਿਖਣਸਰ ਸਾਹਿਬ ਜੋ ਪਾਵਨ ਅਸਥਾਨ ਬਣਿਆ ਹੋਇਆ ਹੈ, ਆਪ ਨੇ ਦਰਸ਼ਨ ਕੀਤੇ ਹੋਣਗੇ। ਜੇ ਨਹੀਂ ਕੀਤੀ ਤੇ ਸਾਧ ਸੰਗਤ ਜੀ ਜ਼ਰੂਰ ਜ਼ਿੰਦਗੀ ਵਿੱਚ ਦਰਸ਼ਨ ਕਰਨੇ ਚਾਹੀਦੇ ਹੈ, ਕਿਉਂਕਿ ਜਿਹੜੇ ਗੁਰ ਇਤਿਹਾਸਕ ਜਿਹੜੇ ਅਸਥਾਨ ਹਨ, ਤਿੰਨਾਂ ਤੇ ਵਿਸ਼ੇਸ਼ ਕਰਕੇ ਜਦੋਂ ਜਾ ਕਰਕੇ ਪਹੁੰਚ ਕੇ ਅਸੀਂ ਦਰਸ਼ਨ ਕਰਦੇ ਹਾਂ ਤੇ ਬਹੁਤ ਕੁਝ ਜ਼ਿੰਦਗੀ ਵੀ ਸਿੱਖਣ ਨੂੰ ਪ੍ਰਾਪਤ ਹੁੰਦਾ ਹੈ। ਜੀਵਨ ਦੇ ਅੰਦਰ ਸਾਧ ਸੰਗਤ ਦੀ ਬਹੁਤ ਕੁਝ ਸਿੱਖਣ ਦੀ ਪ੍ਰਾਪਤ ਹੁੰਦਾ ਹੈ। ਜੀਵਨ ਦੀ ਸਫਲਤਾ ਲਈ ਜ਼ਿੰਦਗੀ ਨੂੰ ਸੁਚੱਜੇ ਢੰਗ ਦੇ ਨਾਲ ਕਿਵੇਂ ਬਤੀਤ ਕਰਨਾ, ਕਿਵੇਂ ਸੋਹਣੇ ਢੰਗ ਦੇ ਨਾਲ ਜੀਵਨ ਨਿਰਵਾਹ ਕਰਨਾ, ਗੁਰ ਇਤਿਹਾਸਕ ਅਸਥਾਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਸੇਧ ਪ੍ਰਾਪਤ ਹੁੰਦੀ ਹੈ। ਤੇ ਸਾਧ ਸੰਗਤ ਲਿਖਣਸਰ ਸਾਹਿਬ ਜੋ ਪਾਵਨ ਅਸਥਾਨ ਹੈ, ਜਿੱਥੇ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਵੀ ਦਿੱਤਾ ਹੈ ਕਿ ਸਤਿਗੁਰੂ ਜੀ ਨੇ ਗੁਰੂ ਕੀ ਕਾਂਛੀ ਦਾ ਖਿਤਾਬ ਦਿੱਤਾ ਦਮਦਮਾ ਸਾਹਿਬ ਪਾਵਨ ਅਸਥਾਨ ਨੂੰ, ਕਿ ਜਿਹੜਾ ਭਾਵੇਂ ਮੰਦ ਬੁੱਧੀ ਵਾਲਾ, ਢੋਰ ਬੁੱਧੀ ਵਾਲਾ, ਮਲੀਨ ਬੁੱਧ ਵਾਲਾ ਵੀ ਇੱਥੇ ਆ ਕਰਕੇ ਮਹਾਰਾਜ ਕਹਿੰਦੇ 35 ਅੱਖਰ ਲਿਖੇਗਾ, ਭਾਵਨਾ ਦੇ ਸਹਿਤ ਸਣੇ ਕੇਸੀ ਇਸ਼ਨਾਨ ਕਰੇਗਾ, ਹਜੂਰ ਕਹਿੰਦੇ ਚੰਗਾ ਬੁੱਧੀਮਾਨ ਬਣ ਜਾਵੇਗਾ, ਚੰਗਾ ਵਿਦਵਾਨ ਬਣ ਜਾਵੇਗਾ। ਇਹ ਲਿਖਣਸਰ ਸਾਹਿਬ ਪਾਵਨ ਅਸਥਾਨ ਤੇ ਸਤਿਗੁਰੂ ਜੀ ਨੇ ਵਰਦਾਨ ਦਿੱਤਾ। ਤੇ ਜਦੋਂ ਹਜੂਰ ਦੇ ਚਰਨਾਂ ਵਿੱਚ ਸਿੰਘਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ, ਹੇ ਸਤਿਗੁਰੂ ਜੀ, ਹੁਣ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਗਏ ਆ, ਆਪ ਨੇ ਵਚਨ ਕੀਤਾ ਸੀ ਖਾਲਸੇ ਦੇ ਨਾਲ, ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ, ਹੁਣ ਸਾਨੂੰ ਗੁਰਬਾਣੀ ਦਾ ਬੋਧ ਕਰਵਾਵੋ। ਤੇ ਸਾਧ ਸੰਗਤ ਉਸ ਸਮੇਂ
ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਨੇ ਹੁਕਮ ਕੀਤਾ ਸੀ ਕਿ ਅਸੀਂ ਗੁਰਬਾਣੀ ਕੰਠੋਂ ਉਚਾਰਨ ਕਰਾਂਗੇ ਤੇ ਤੁਸਾਂ ਨੇ ਲਿਖਣ ਦੀ ਸੇਵਾ ਕਰਨੀ ਹੈ। ਕਿਉਂਕਿ ਜਿਹੜਾ ਪੰਜਵੇਂ ਪਾਤਸ਼ਾਹੀ ਦੇ ਸਮੇਂ ਸਰੂਪ ਸੀਗਾ, ਧੀਰਮਲ ਦੇ ਕੋਲ ਜਦੋਂ ਸਿੰਘ ਲੈਣ ਦੇ ਵਾਸਤੇ ਗਏ ਤੇ ਉਸਨੇ ਇਨਕਾਰ ਕਰ ਦਿੱਤਾ ਸੀ। ਕਹਿੰਦਾ ਸੀ ਕਿ ਤੁਹਾਡਾ ਗੁਰੂ ਜੀ ਸਮਰੱਥ ਹੈ ਤਾਂ ਫਿਰ ਹੋਰ ਕਿਉਂ ਨਹੀਂ ਸਰੂਪ ਰਚ ਲੈਂਦੇ, ਹੋਰ ਕਿਉਂ ਨਹੀਂ ਗੁਰਬਾਣੀ ਆਪਣੇ ਸ਼੍ਰੀ ਕੰਠ ਤੋਂ ਉਚਾਰਨ ਕਰ ਲੈਂਦੇ। ਤੇ ਸਿੰਘਾਂ ਦੇ ਮਨ ਵਿੱਚ ਕਿਤੇ ਸ਼ੰਕਾ ਨਾ ਰਹਿ ਜਾਵੇ, ਇਸ ਲਈ ਮਹਾਰਾਜ ਸਾਹਿਬ ਜੀ ਨੇ ਆਪਣੇ ਰਸਨਾ ਤੋਂ ਉਚਾਰਨ ਕੀਤੀ ਹੈ ਸ਼੍ਰੀ ਕੰਠ ਤੋਂ, ਜੋ ਵੱਡੇ ਸਤਿਗੁਰਾਂ ਦੀ ਸਮੁੱਚੀ ਗੁਰਬਾਣੀ ਸੀ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਜਦੋਂ ਭਾਈ ਮਨੀ ਸਿੰਘ ਸਾਹਿਬ ਜੀ ਨੇ ਹੁਕਮ ਕੀਤਾ ਕਿ ਤੁਸੀਂ ਲਿਖਣ ਦੀ ਸੇਵਾ ਕਰਨੀ ਹੈ, ਤੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਸਤਿਗੁਰੂ ਜੀ, ਇਹ ਬੜੀ ਮਹਾਨ ਤੇ ਪਰਮ ਸੇਵਾ ਹੈ। ਮਹਾਰਾਜ ਮੇਰੇ ਤੋਂ ਸੇਵਾ ਕਿਵੇਂ ਹੋਵੇਗੀ? ਮਹਾਰਾਜ ਸੱਚੇ ਪਾਤਸ਼ਾਹ ਤੇ ਸਤਿਗੁਰਾਂ ਨੇ ਹੁਕਮ ਕੀਤਾ ਸੀ ਕਿ ਸਾਡਾ ਵਚਨ ਮੰਨ ਕੇ ਸੇਵਾ ਕਰੋ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਵੱਡੇ ਸਤਿਗੁਰਾਂ ਨੂੰ ਯਾਦ ਕਰਕੇ ਤੁਸੀਂ ਲਿਖਣ ਦੀ ਸੇਵਾ ਕਰਨੀ ਹੈ। ਇਉਂ ਹਵਾ ਦੀ ਵੇਗ ਦੇ ਨਾਲ ਮਹਾਰਾਜ ਕਹਿੰਦੇ ਤੁਹਾਡੀ ਕਲਮ ਚੱਲੇਗੀ। ਤੇ ਜਿੰਨੀ ਗੁਰਬਾਣੀ ਅੰਮ੍ਰਿਤ ਵੇਲੇ ਸਤਿਗੁਰੂ ਜੀ ਆਪਣੀ ਰਸਨਾ ਤੋਂ ਉਚਾਰਨ ਕਰਦੇ, ਸਦ ਸੰਗਤ ਉਹ ਸਾਰੀ ਦੀ ਸਾਰੀ ਗੁਰਬਾਣੀ ਭਾਈ ਮਨੀ ਸਿੰਘ ਸਾਹਿਬ ਜੀ ਲਿਖੀ ਜਾਂਦੇ। ਔਰ ਕਲਮਾ ਘੜਨ ਦੀ ਸੇਵਾ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸੇਵਾ ਲਗਾਈ ਗਈ ਸੀ। ਤੇ ਜਦੋਂ ਮਹਾਰਾਜ ਸਾਹਿਬ ਜੀ ਨੇ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲ ਇੰਨੇ ਸਮੇਂ ਦੇ ਅੰਦਰ ਸਤਿਗੁਰੂ ਜੀ ਨੇ ਸਮੁੱਚੀ ਗੁਰਬਾਣੀ ਉਚਾਰਨ ਕਰਕੇ ਭਾਈ ਮਨੀ ਸਿੰਘ ਸਾਹਿਬ ਜੀ ਤੋਂ ਲਿਖਵਾਈ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਵੀ ਇੱਥੋਂ ਹੀ ਮਹਾਰਾਜ ਜੀ ਨੇ ਦਰਜ ਕੀਤੀ ਸੀ। ਔਰ ਹਜ਼ੂਰ ਨੇ ਇੰਨੇ ਸਮੇਂ ਵਿੱਚ ਸਮੁੱਚੀ ਗੁਰਬਾਣੀ ਲਿਖਾ ਕਰਕੇ ਸਦ ਸੰਗਤ ਜੀ ਸਾਰੇ ਹੀ ਗੁਰਬਾਣੀ ਦੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਸਿੰਘਾਂ ਨੂੰ ਅਰਥ ਪੜ੍ਹ ਕਰਕੇ ਸੁਣਾਵਣਾ ਕੀਤੇ ਸਨ। ਭਾਈ ਮਨੀ ਸਿੰਘ ਸਾਹਿਬ ਜੀ ਪਾਠ ਕਰਦੇ ਤੇ ਸਤਿਗੁਰੂ ਜੀ ਆਪਣੀ ਰਸਨਾ ਤੋਂ ਗੁਰਬਾਣੀ ਦੇ ਅਰਥ ਕਰ ਕਰਕੇ ਸਿੰਘਾਂ ਨੂੰ ਸੁਣਾਉਂਦੇ ਸਨ। ਜੋ 48 ਸਿੰਘਾਂ ਨੇ ਸਤਿਗੁਰੂ ਜੀ ਦੇ ਹਜ਼ੂਰ ਸਨਮੁਖ ਬੈਠ ਕਰਕੇ ਗੁਰਬਾਣੀ ਦੇ ਅਰਥ ਸਰਵਣ ਕੀਤੇ ਸਨ, ਉਹ ਬੇਦੇਹ ਮੁਕਤ ਹੋ ਗਏ ਸਨ। ਔਰ ਜਿਸ ਸਮੇਂ ਦਮਦਮਾ ਸਾਹਿਬ ਤੋਂ ਮਹਾਰਾਜ ਇੱਧਰ ਦੱਖਣ ਦੀ ਦਿਸ਼ਾ ਭਾਵ ਹਜ਼ੂਰ ਸਾਹਿਬ ਵੱਲ ਸਤਿਗੁਰੂ ਜੀ ਨੇ ਆਉਣਾ ਸੀ, ਮਹਾਰਾਜ ਸਾਹਿਬ ਜੀ ਨੇ ਭਾਈ ਮਨੀ ਸਿੰਘ ਸਾਹਿਬ ਜੀ ਤੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਬਚਨ ਕੀਤਾ ਕਿ ਤੁਸਾਂ ਨੇ ਪੰਥ ਦੀ ਅਜੇ ਸੇਵਾ ਕਰਨੀ ਹੈ। ਇੱਥੇ ਰਹਿ ਕਰਕੇ ਤੁਸੀਂ ਬ੍ਰਹਮ ਵਿਦਿਆ ਦਾ ਪਸਾਰ ਕਰੋ, ਇੱਥੇ ਰਹਿ ਨਾ ਕਰੋ, ਤੁਸੀਂ ਮਹਾਨ ਅਜੇ ਪੰਥ ਦੀਆਂ ਸੇਵਾਵਾਂ ਨਿਭਾਉਣੀਆਂ ਨੇ। ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਇਤਨਾ ਜ਼ਿਆਦਾ ਪਿਆਰ ਸੀ ਕਿ ਮਹਾਰਾਜ ਸਾਹਿਬ ਜੀ ਤੋਂ ਸਾਧ ਸੰਗਤ ਜੀ ਦੂਰ ਨਹੀਂ ਸਨ ਹੋਣਾ ਚਾਹੁੰਦੇ, ਪਰ ਹਜ਼ੂਰ ਦਾ ਹੁਕਮ ਪਾ ਕਰਕੇ ਜੋ ਸਤਿਗੁਰੂ ਜੀ ਨੇ ਬਚਨ ਕੀਤਾ ਸੀ ਉੱਥੇ ਰਹਿਣਾ ਕੀਤਾ ਹੈ। ਗਰੀਬ ਨਵਾਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਨਮੁਖ ਹੋ ਕਰਕੇ ਬੇਨਤੀ ਕੀਤੀ ਸੀ। ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਨੇ ਕਹਿਣ ਲੱਗੇ, ਮਹਾਰਾਜ ਆਪ ਜੀ ਦੇ ਚਰਨਾਂ ਦੇ ਨਾਲ ਪਿਆਰ ਇਸੇ ਤਰ੍ਹਾਂ ਹੀ ਮਹਾਰਾਜ ਸਾਡਾ ਬਣਿਆ ਰਹੇ, ਇਹ ਕਿਰਪਾ ਕਰਕੇ ਵਰਦਾਨ ਬਖਸ਼ੋ। ਤੇ ਹਜ਼ੂਰ ਨੇ ਇਹ ਵਰਦਾਨ ਦਿੱਤਾ ਸੀ, ਕਹਿੰਦੇ ਕਿ ਪੰਥ ਦੀ ਸੇਵਾ ਕਰਦਿਆਂ ਹੋਇਆਂ, ਮਹਾਨ ਸੇਵਾਵਾਂ ਨੂੰ ਨਿਭਾਉਂਦਿਆਂ ਹੋਇਆਂ ਤੁਹਾਡਾ ਭਾਵੇਂ ਬੰਦ ਵੀ ਕੱਟਿਆ ਜਾਵੇ ਪਰ ਫਿਰ ਵੀ ਪਿਆਰ ਦੇ ਵਿੱਚ ਫਰਕ ਨਹੀਂ ਪਵੇਗਾ। ਗਰੀਬ ਨਵਾਜ ਹਜ਼ੂਰ ਦੇ ਸਨਮੁਖ ਹੋ ਕਰਕੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਵੀ ਬੇਨਤੀ ਕੀਤੀ ਸੀ ਤੇ ਮਹਾਰਾਜ ਸਾਹਿਬ ਜੀ ਨੇ ਇਹੋ ਵਰਦਾਨ ਦਿੱਤਾ, ਕਹਿੰਦੇ ਕਿ ਭਾਵੇਂ ਜੋ ਆਉਣ ਵਾਲੇ ਸਮੇਂ ਵਿੱਚ ਪੰਥ ਦੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ, ਧਰਮ ਤੋਂ ਆਪਾ ਕੁਰਬਾਨ ਕਰਦਿਆਂ ਹੋਇਆਂ ਤੁਹਾਡਾ ਧੜ ਦੇ ਨਾਲੋਂ ਸੀਸ ਵੀ ਭਾਵੇਂ ਵੱਖ ਹੋ ਜਾਵੇ ਪਰ ਫਿਰ ਵੀ ਪਿਆਰ ਦੇ ਵਿੱਚ ਫਰਕ ਨਹੀਂ ਪਵੇਗਾ। ਤੇ ਸਾਧ ਸੰਗਤ ਅਜਿਹਾ ਹੀ ਹੋਇਆ। ਜਿਸ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਧਰ ਦੱਖਣ ਦੀ ਦਿਸ਼ਾ ਵੱਲ ਆ ਗਏ ਹਨ, ਉਸ ਸਮੇਂ ਬਾਬਾ ਦੀਪ ਸਿੰਘ ਸਾਹਿਬ ਜੀ ਦਮਦਮਾ ਸਾਹਿਬ ਦੇ ਪਾਵਨ ਅਸਥਾਨ 'ਤੇ ਰਹਿ ਕਰਕੇ ਬ੍ਰਹਮ ਵਿਦਿਆ ਪੜ੍ਹਾਉਂਦੇ। ਔਰ ਜਿਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਸਾਧ ਸੰਗਤ ਜੀ ਜ਼ਾਲਮਾਂ ਨੂੰ ਸੋਧਾ ਲਾਉਣ ਦੇ ਵਾਸਤੇ ਪੰਜਾਬ ਦੇ ਵਿੱਚ ਆਏ ਸਨ,
ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਨੇ ਇੱਥੋਂ ਹੀ ਹਜੂਰ ਸਾਹਿਬ ਦੀ ਧਰਤੀ ਤੋਂ ਥਾਪੜਾ ਦੇ ਕਰਕੇ ਤੋਰਿਆ ਸੀ, ਜ਼ੁਲਮ ਰਾਜ ਦੀਆਂ ਜੜ੍ਹਾਂ ਪੱਟਣ ਦੇ ਵਾਸਤੇ, ਜ਼ੁਲਮ ਰਾਜ ਦਾ ਖਾਤਮਾ ਕਰਨ ਦੇ ਵਾਸਤੇ। ਉਹਨਾਂ ਮਹਾਨ ਜੰਗਾਂ ਦੇ ਵਿੱਚ ਦੁਸ਼ਮਣਾਂ ਦੇ ਨਾਲ ਜੂਝਣ ਦੇ ਵਾਸਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮਹਾਨ ਸੇਵਾਵਾਂ ਨੂੰ ਨਿਭਾਵਣਾ ਕੀਤਾ ਹੈ। ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਨੇ ਮਹਾਨ ਇਹ ਸੇਵਾਵਾਂ ਨੂੰ ਨਿਭਾਇਆ। ਤੇ ਜਦੋਂ ਦਿੱਲੀ ਵਿੱਚ ਮਾਤਾ ਸੁੰਦਰ ਕੌਰ ਜੀ ਦੇ ਪਾਸ ਰਹੇ ਹੈ ਨਾ, ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਕਿ ਸਾਧ ਸੰਗਤ ਜੀ ਜਦੋਂ ਬੰਦਈ ਖਾਲਸਾ ਤੇ ਤਤ ਖਾਲਸਾ ਬਣ ਗਿਆ ਸੀ, ਖਾਲਸੇ ਵਿੱਚ ਦੁਬਿਧਾ ਪੈ ਗਈ ਸੀ, ਉਹ ਦੁਬਿਧਾ ਮਿਟਾਉਣ ਦੇ ਵਾਸਤੇ ਮਾਤਾ ਸੁੰਦਰ ਕੌਰ ਜੀ ਨੇ ਹੁਕਮ ਕੀਤਾ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਜਾ ਕਰਕੇ ਆਪ ਦੀ ਸੇਵਾਵਾਂ ਨਿਭਾਉਣਾ ਕਰੋ। ਹੈਡ ਗ੍ਰੰਥੀ ਦੀ ਸੇਵਾ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਨੇ ਕਰਨਾ ਕੀਤੀ ਹੈ। ਤੇ ਜਦੋਂ ਖਾਲਸੇ ਦੇ ਵਿੱਚ ਕੋਈ ਦੁਬਿਧਾ ਪੈ ਜਾਂਦੀ, ਉਹ ਦੁਬਿਧਾ ਨੂੰ ਦੂਰ ਕਰਨ ਦੇ ਵਾਸਤੇ ਭਾਈ ਮਨੀ ਸਿੰਘ ਸਾਹਿਬ ਜੀ ਦੇ ਪਾਸ ਆਉਂਦੇ ਤੇ ਬੜੇ ਸੁਚੱਜੇ ਢੰਗ ਦੇ ਨਾਲ, ਬੜੇ ਸੋਹਣੇ ਤਰੀਕੇ ਦੇ ਨਾਲ ਉਹ ਦੁਬਿਧਾ ਨੂੰ ਸਾਧ ਸੰਗਤ ਜੀ ਮਿਟਾ ਦਿਆ ਕਰਦੇ। ਇਹ ਫਿਰ ਇੱਥੇ ਹੀ ਬਸ ਨਹੀਂ, ਹੋਰ ਵੀ ਮਹਾਨ ਸੇਵਾਵਾਂ ਨੂੰ ਨਿਭਾਉਂਦਿਆਂ ਹੋਇਆਂ ਕਿ ਆਉਣ ਵਾਲੇ ਸਮੇਂ ਵਿੱਚ ਬ੍ਰਹਮ ਵਿਦਿਆ ਦਾ ਪਸਾਰ ਕਿਵੇਂ ਕੀਤਾ ਜਾਵੇ। ਗੁਟਕੇ ਸਾਹਿਬ, ਪੋਥੀਆਂ ਸਾਹਿਬ ਜੋ ਲਿਖਤ ਰੂਪ ਦੇ ਵਿੱਚ ਸਾਧ ਸੰਗਤ ਜੀ ਭਾਈ ਮਨੀ ਸਿੰਘ ਸਾਹਿਬ ਜੀ ਨੇ ਲਿਆ ਕਰਕੇ ਗੁਟਕੇ ਸਾਹਿਬ ਤੇ ਪੋਥੀਆਂ ਸਾਹਿਬ ਨੂੰ ਤਿਆਰ ਕਰਨਾ ਕੀਤਾ ਹੈ। ਤੇ ਅੱਜ ਦੇ ਕੋਈ ਸਾਡੇ ਪ੍ਰਚਾਰਕ ਵੀਰਾਂ ਦਾ ਇਹ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਖ ਗੁਰਬਾਣੀ ਵੱਖ ਕਰਨੇ ਕਰਕੇ ਹੀ ਭਾਈ ਮਨੀ ਸਿੰਘ ਸਾਹਿਬ ਦਾ ਬੰਦ ਕੱਟਿਆ ਗਿਆ ਸੀਗਾ। ਇਹ ਸਾਧ ਸੰਗਤ ਬੜੀ ਅਣਹੋਈ ਗੱਲ ਹੈ, ਇਹ ਕੋਈ ਗੱਲ ਬਣਦੀ ਨਹੀਂ ਹੈ। ਜਿਨ੍ਹਾਂ ਨੂੰ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਬਖਸ਼ਿਆ ਹੋਵੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਕਿ ਕੌਮ ਦੀ ਸੇਵਾ ਕਰਦਿਆਂ ਹੋਇਆਂ ਭਾਵੇਂ ਬੰਦ ਵੀ ਕੱਟਿਆ ਜਾਵੇ, ਫਿਰ ਵੀ ਤੁਹਾਡੇ ਪਿਆਰ ਦੇ ਵਿੱਚ ਰੱਤਾ ਮਾਤਰ ਵੀ ਫਰਕ ਨਹੀਂ ਪਵੇਗਾ। ਤੇ ਉਹਨਾਂ ਦੇ ਪਰਥਾਏ ਅਜਿਹੇ ਸਾਧ ਸੰਗਤ ਜੀ ਬੋਲਣੇ ਸ਼ੁਭਦੇ ਨਹੀਂ ਹੈ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਮੰਨ ਕਰਕੇ ਮਹਾਨ ਸੇਵਾਵਾਂ ਨੂੰ ਨਿਭਾਉਂਦਿਆਂ ਹੋਇਆਂ ਨਿਤਨੇਮ, ਜਿਵੇਂ ਕਿ ਸਾਧ ਸੰਗਤ ਜੀ ਪੰਜ ਗ੍ਰੰਥੀ ਗੁਟਕਾ ਸਾਹਿਬ ਹੈ ਔਰ ਇਸ ਪ੍ਰਕਾਰ ਔਰ 22 ਵਾਰਾਂ ਨੇ ਔਰ ਇਸੇ ਤਰ੍ਹਾਂ ਭਗਤ ਬਾਣੀ ਹੈ। ਇਹ ਬ੍ਰਹਮ ਵਿਦਿਆ ਪੜ੍ਹਾਉਣ ਦੇ ਵਾਸਤੇ, ਵਿਦਿਆਰਥੀਆਂ ਨੂੰ ਗੁਰਬਾਣੀ ਦੀ ਸੰਥਿਆ ਕਰਾਉਣ ਦੇ ਵਾਸਤੇ, ਇਹ ਸੇਧ ਦੇਣ ਵਾਸਤੇ ਕਿ ਕਿਵੇਂ ਸੁੱਧ ਕਰਕੇ ਗੁਰਬਾਣੀ ਦਾ ਅਭਿਆਸ ਕਰਨਾ ਹੈ, ਕਿਵੇਂ ਸ਼ੁੱਧ ਗੁਰਬਾਣੀ ਦੇ ਉਚਾਰਨ ਕਰਨੇ ਹੈ। ਸਹੀ ਉਚਾਰਨ ਕਰਨ ਦੇ ਵਾਸਤੇ ਪੋਥੀਆਂ ਸਾਹਿਬ ਤਿਆਰ ਕੀਤੀਆਂ ਗਈਆਂ ਸਨ। ਤੇ ਮਹਾਨ ਲੰਬੇਰਾ ਸਮਾਂ ਹੈਡ ਗ੍ਰੰਥੀ ਦੀ ਸੇਵਾ ਨਿਭਾਉਂਦਿਆਂ ਹੋਇਆਂ ਬਹੁਤਾਤ ਵੀ ਜਦੋਂ ਸਿੱਖ ਸੰਗਤਾਂ ਚੱਲ ਕਰਕੇ ਆਉਂਦੀਆਂ ਤੇ ਬੜਾ ਪਿਆਰ ਆਪ ਸਮੁੱਚੀ ਸੰਗਤ ਨੂੰ ਬਖਸ਼ਿਆ ਕਰਦੇ। ਤੇ ਇੱਕ ਵਾਰ ਮਨ ਦੇ ਅੰਦਰ ਵਿਚਾਰ ਆਈ ਕਿ ਲੰਬੇਰਾ ਸਮਾਂ ਹੋ ਗਿਆ ਗੁਰੂ ਘਰ ਦੇ ਵਿੱਚ ਦੀਪਮਾਲਾ ਦਾ ਦਿਵਸ ਮਨਾਉਂਦਿਆਂ ਹੋਇਆਂ, ਕਿਉਂਕਿ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਾਤਾ ਸਤਿਗੁਰੂ ਜੀ ਜਿਸ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬੰਦੀ ਛੋੜ ਦਾਤਾ ਸਤਿਗੁਰੂ ਜੀ ਹਜ਼ੂਰ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ ਤੇ ਬੜੇ ਖੁਸ਼ੀਆਂ ਤੇ ਚਾਵਾਂ ਦੇ ਨਾਲ ਹਜ਼ੂਰ ਦੇ ਅੰਮ੍ਰਿਤਸਰ ਸਾਹਿਬ ਪਹੁੰਚਣ ਤੇ ਦੀਪਮਾਲਾ ਕੀਤੀ ਗਈ ਸੀ। ਉਹ ਯਾਦ ਵਜੋਂ ਗੁਰੂ ਘਰ ਦੇ ਵੀ ਸਾਧ ਸੰਗਤ ਜੀ ਦੀਪਮਾਲਾ ਦਾ ਦਿਵਸ ਮਨਾਇਆ ਜਾਂਦਾ ਹੈ। ਇਹਦੇ ਤੇ ਵੀ ਸਾਡੇ ਕਈ ਪ੍ਰਚਾਰਕ ਵੀਰ ਕਿੰਤੂ ਪਰੰਤੂ ਕਰਦੇ ਜੇ ਹਿੰਦੂਆਂ ਦਾ ਇਹ ਜਿਹੜਾ ਸੰਸਾਰ ਦੇ ਅੰਦਰ ਮਨਾਏ ਜਾਣ ਵਾਲਾ ਇਹ ਦਿਵਸ ਹੈ, ਇਹ ਹਿੰਦੂ ਮਤ ਦੇ ਅਨੁਸਾਰ ਹੈ। ਠੀਕ ਹੈ, ਜੇ ਹਿੰਦੂ ਮਤ ਸਾਧ ਸੰਗਤ ਜੀ ਉਹਨਾਂ ਨੂੰ ਮੁਬਾਰਕ ਹੈ, ਪਰ ਜੋ ਸਾਡੇ ਪੁਰਖਿਆਂ ਦਾ ਇਤਿਹਾਸ ਹੈ, ਜਿੱਥੇ ਹੋਰ ਅਸੀਂ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਪਾਵਨ ਦਿਵਸਾਂ ਨੂੰ ਮਨਾਉਂਦੇ ਹਾਂ, ਇੱਥੇ ਸਤਿਗੁਰੂ ਜੀ ਦੀ ਯਾਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਆਏ ਹੈ, ਇਹ ਦਿਵਸ ਮਨਾਉਣਾ ਕੋਈ ਮਾੜੀ ਗੱਲ ਥੋੜ੍ਹਾ ਹੈ। ਇਹ ਸਤਿਗੁਰੂ ਜੀ ਦੀ ਯਾਦ ਦੇ ਵਿੱਚ ਦੀਪਮਾਲਾ ਦਿਵਸ ਗੁਰੂ ਘਰ ਦੇ ਵਿੱਚ ਮਨਾਇਆ ਜਾਂਦਾ ਹੈ। ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਵਰਦਾਨ ਦਿੱਤਾ ਸੀ, ਉਹ ਸਾਧ ਸੰਗਤ ਜੀ ਉਹ ਪੂਰਾ ਹੋਣਾ ਸੀ। ਜੇਕਰ ਆਉਂਦਾ ਹੈ ਇਤਿਹਾਸ ਅੰਦਰ, ਜਿਸ ਸਮੇਂ ਭਾਈ ਮਨੀ ਸਿੰਘ ਸਾਹਿਬ ਜੀ ਨੇ ਇਉਂ ਆਪਣੇ ਮਨ ਦੇ ਅੰਦਰ ਵਿਚਾਰ ਕੀਤਾ
ਕਿ ਲੰਬੇਰਾ ਸਮਾਂ ਹੋ ਗਿਆ ਗੁਰੂ ਘਰ ਦੇ ਵਿੱਚ ਦੀਪਮਾਲਾ ਇਹ ਦਿਵਸ ਮਨਾਇਆ। ਅਤੇ ਉਸ ਸਮੇਂ ਹਕੂਮਤ ਦੇ ਨਾਲ ਜ਼ਕਰੀਆ ਖਾਨ ਦੇ ਤਾਈ ਸਾਧ ਸੰਗਤ ਜੀ ਨਾਲ ਜਦੋਂ ਵਿਚਾਰ ਹੋਈ ਹੈ, ਲਾਹੌਰ ਦੇ ਅੰਦਰ ਜਿਹੜੇ ਸਾਧ ਸੰਗਤ ਜੀ ਜਿਹੜਾ ਹਾਕਮ ਸੀ, ਤਿੰਨਾਂ ਅਹਿਲਕਾਰਾਂ ਦੇ ਨਾਲ, ਸੂਬੇਦਾਰਾਂ ਦੇ ਨਾਲ ਵਿਚਾਰ ਕੀਤੀ ਹੈ। ਭਾਈ ਮਨੀ ਸਿੰਘ ਸਾਹਿਬ ਜੀ ਨੇ ਤੇ ਦਿਵਸ ਮਨਾਉਣ ਦੇ ਵਾਸਤੇ ਤਿੰਨਾਂ ਤੋਂ ਆਗਿਆ ਲੈ ਲਈ, ਪਰ ਸਾਧ ਸੰਗਤ ਜੀ 10,000 ਰੁਪਈਏ ਦੇ ਤੇ ਟੈਕਸ ਲਗਾ ਦੇਣਾ ਕੀਤਾ। ਕਹਿੰਦੇ ਕਿ 10,000 ਰੁਪਈਆ ਟੈਕਸ ਦੇਵੋਗੇ, ਭਰੋਗੇ ਪੈਸੇ ਸਰਕਾਰ ਨੂੰ, ਹਕੂਮਤ ਨੂੰ, ਤਾਂ ਫਿਰ ਤੁਹਾਨੂੰ ਇਹ ਦਿਵਸ ਮਨਾਉਣ ਦਿੱਤਾ ਜਾਵੇਗਾ। ਪਰ ਗੁਰੂ ਕੀ ਸੰਗਤ ਦਾ ਜਿਹੜਾ ਧਾਨ ਸੀ, ਗੁਰੂ ਕੀ ਸੰਗਤ ਦਾ ਗੁਰੂ ਚਰਨਾਂ ਵਿੱਚ ਅਰਪਣ ਕੀਤਾ ਹੋਇਆ ਜਿਹੜੇ ਸਾਧ ਸੰਗਤ ਭੇਟਾਵਾਂ ਸਨ, ਉਹ ਹਕੂਮਤ ਦੇ ਕੋਲ, ਹਕੂਮਤ ਦੇ ਖਜ਼ਾਨੇ ਵਿੱਚ ਪਾਉਣ ਦੇ ਵਾਸਤੇ ਕਦਾਚਿਤ ਵੀ ਭਾਈ ਮਨੀ ਸਿੰਘ ਸਾਹਿਬ ਜੀ ਤਿਆਰ ਨਹੀਂ ਸਨ ਕਿ ਭਾਵੇਂ ਆਪਣੀ ਸ਼ਹਾਦਤ ਵੀ ਦੇਣੀ ਪਵੇ, ਪਰ ਫਿਰ ਵੀ ਅਸੀਂ ਤਿਆਰ ਨਹੀਂ ਹਾਂ। ਕਿਉਂਕਿ ਇਹਨਾਂ ਨੇ ਚਾਲ ਖੇਡੀ ਸੀ ਕਿ ਜਦੋਂ ਦੂਰੋਂ ਦੂਰੋਂ ਸਿੱਖ ਚੱਲ ਕੇ ਆਉਣਗੇ, ਇਕੱਠੇ ਹੋ ਕਰਕੇ ਇੱਕੋ ਵਾਰ ਉਹਨਾਂ 'ਤੇ ਹੱਲਾ ਬੋਲ ਕਰਕੇ ਸਭ ਨੂੰ ਮਾਰ ਮੁਕਾ ਦੇਵਾਂਗੇ, ਸਿੱਖਾਂ ਦਾ ਖੁਰੀਆ ਖੋਜ ਹੀ ਖਤਮ ਕਰ ਦਿੱਤਾ ਜਾਵੇਗਾ, ਸਭ ਕੁਝ ਮਿਟਾ ਦਿੱਤਾ ਜਾਵੇਗਾ। ਇਹ ਸਾਧ ਸੰਗਤ ਜੀ ਇਹਨਾਂ ਨੇ ਛਲ ਨੀਤੀ ਕਰਨਾ ਕੀਤੀ ਸੀ। ਅਤੇ ਜਦੋਂ ਲਾਹੌਰ ਦੇ ਸਿੱਖਾਂ ਨੂੰ ਪਤਾ ਲੱਗਾ ਤੇ ਇਹਨਾਂ ਨੇ ਪੱਤਰਕਾ ਭੇਜ ਕਰਕੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਸੁਚੇਤ ਕਰ ਦਿੱਤਾ। ਅਤੇ ਸਾਧ ਸੰਗਤ ਜੀ ਸੰਗਤ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਆਉਣ ਤੋਂ ਵਾਸਤੇ ਫਿਰ ਮੋੜ ਦਿੱਤਾ ਕਿ ਕਿਸੇ ਵੀ ਅੰਮ੍ਰਿਤਸਰ ਸਾਹਿਬ ਨਹੀਂ ਆਉਣਾ, ਇਹ ਦੀਪਮਾਲਾ ਦਾ ਦਿਵਸ ਨਹੀਂ ਮਨਾਇਆ ਜਾਵੇਗਾ। ਪਤਾ ਸੀ ਕਿ ਜੇ ਸੰਗਤਾਂ ਚੱਲ ਕੇ ਆਉਣਗੀਆਂ ਤੇ ਸਭ ਦਾ ਘਾਣ ਬੱਚਾ ਪੀੜ ਦਿੱਤਾ ਜਾਵੇਗਾ, ਬਹੁਤ ਸਾਰੀਆਂ ਇੱਥੇ ਸ਼ਹਾਦਤਾਂ ਹੋ ਜਾਣਗੀਆਂ। ਇਹ ਕਰਕੇ ਸਾਧ ਸੰਗਤ ਜੀ ਸਭ ਨੂੰ ਮੋੜ ਦਿੱਤਾ ਗਿਆ ਸੀ। ਪਰ ਜਿਹੜਾ ਟੈਕਸ ਦੇ ਬਾਬਤ ਵਿਚਾਰ ਹੋਈ ਸੀ ਨਾ ਕਿ 10,000 ਰੁਪਈਆ ਟੈਕਸ ਭਰਨਾ ਪਵੇਗਾ, ਉਹ ਟੈਕਸ ਲੈਣ ਦੇ ਵਾਸਤੇ ਸਾਧ ਸੰਗਤ ਜੀ ਲਾਹੌਰ ਤੋਂ ਭੇਜੇ ਹੋਏ ਸਿਪਾਹੀ ਭਾਈ ਮਨੀ ਸਿੰਘ ਸਾਹਿਬ ਜੀ ਦੇ ਪਾਸ ਆਏ ਨੇ ਅਤੇ ਅੱਗੋਂ ਜਵਾਬ ਦਿੱਤਾ ਹੈ ਕਿ ਭਾਈ ਸੰਗਤ ਤਾਂ ਆਈ ਨਹੀਂ, ਅਸੀਂ ਤੁਹਾਨੂੰ ਕਿਵੇਂ ਇਹ ਪੈਸੇ ਦੇ ਦੇਈਏ, ਕਿੱਥੋਂ ਤਾਰੀਏ ਟੈਕਸ। ਅਤੇ ਕਹਿਣ ਲੱਗੇ ਕਿ ਤੁਹਾਨੂੰ ਟੈਕਸ ਤਾਰਨਾ ਪਵੇਗਾ। ਜਦੋਂ ਲਾਹੌਰ ਪੇਸ਼ ਕੀਤਾ ਗਿਆ, ਕਹਿੰਦੇ ਜੇ ਟੈਕਸ ਨਹੀਂ ਤਾਰਦੇ ਤੇ ਤੁਹਾਨੂੰ ਫਿਰ ਕਤਲ ਕਰ ਦਿੱਤਾ ਜਾਵੇਗਾ। ਉਹਨਾਂ ਦੀ ਭਾਸ਼ਾ ਦੇ ਲਫ਼ਜ਼ ਹਨ ਕਿ ਤੁਹਾਡਾ ਫਿਰ ਕਤਲ ਕਰ ਦਿੱਤਾ ਜਾਵੇਗਾ ਜੇ ਤੁਸੀਂ ਗੁਰੂ ਘਰ ਦੇ ਇਹ ਪੈਸੇ ਜੋ ਟੈਕਸ ਨਹੀਂ ਤਾਰਨਾ ਕਰਦੇ। ਜਦੋਂ ਸਾਧ ਸੰਗਤ ਜੀ ਲਾਹੌਰ ਦੀ ਸੰਗਤ ਨੂੰ ਪਤਾ ਲੱਗਾ ਤੇ ਸਾਰੇ ਇੱਕ ਵਾਰ ਇਕੱਠੇ ਹੋ ਕਰਕੇ ਲਾਹੌਰ ਵਿਖੇ ਆਏ, ਜਿੱਥੇ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਬੰਦ ਕੀਤਾ ਗਿਆ ਸੀਗਾ। ਜਦੋਂ ਇਕੱਠੇ ਹੋ ਕਰਕੇ ਆਏ ਤੇ ਬਹੁਤ ਸਾਰਾ ਧਨ ਪਦਾਰਥ ਵੀ ਲੈ ਕਰਕੇ ਆਏ ਨੇ ਤੇ ਆ ਕਰਕੇ ਕਹਿਣ ਲੱਗੇ, ਭਾਈ ਸਾਹਿਬ ਜੀ ਜੇ ਆਪ ਜੀ ਹੁਕਮ ਕਰੋ, ਜਿੰਨੇ ਕਹੋ ਅਸੀਂ ਪੈਸੇ ਇਹਨਾਂ ਨੂੰ ਦੇ ਦਿੰਦੇ ਹਾਂ, ਪਰ ਤੁਹਾਡੀ ਪੰਥ ਨੂੰ ਬਹੁਤ ਲੋੜ ਹੈ, ਤੁਹਾਡੀ ਪੰਥ ਨੂੰ ਬਹੁਤ ਜ਼ਿਆਦਾ ਲੋੜ ਹੈ। ਪਹਿਲਾਂ ਵੀ ਮਹਾਨ ਆਪ ਜੀ ਨੇ ਸੇਵਾਵਾਂ ਨੂੰ ਨਿਭਾਇਆ, ਆਉਣ ਵਾਲੇ ਸਮੇਂ ਵਿੱਚ ਵੀ ਆਪ ਜੀ ਨੇ ਬਹੁਤ ਸਾਰੀਆਂ ਸੇਵਾਵਾਂ ਕਰਨੀਆਂ, ਪੰਥ ਦੀ ਲੋੜ ਹੈ। ਇਸ ਕਰਕੇ ਤੁਸੀਂ ਸ਼ਹੀਦ ਹੋਣ ਦੇ ਵਾਸਤੇ ਕਿਉਂ ਇਹਨਾਂ ਨੂੰ ਕਹਿ ਰਹੇ ਹੋ? 10,000 ਤਾਂ ਕੀ ਕਹੋ ਤਾਂ ਤੁਹਾਨੂੰ ਸੋਨੇ ਦੇ ਨਾਲ ਅਸੀਂ ਤੋਲ ਦੇਵਾਂਗੇ, ਜਿੰਨਾ ਵੀ ਪੈਸਾ ਕਹੋ ਅਸੀਂ ਦੇਣ ਲਈ ਤਿਆਰ ਹਾਂ, ਪਰ ਤੁਹਾਡੀ ਪੰਥ ਨੂੰ ਅਜੇ ਲੋੜ ਹੈ। ਪਰ ਸਾਧ ਸੰਗਤ ਜੀ ਉਸ ਸਮੇਂ ਕਿਹਾ ਸੀ, ਕਹਿੰਦੇ ਕਿ ਜੇ ਕੋਈ ਸਮਾਂ ਰਹਿ ਕਰਕੇ ਵੀ ਇਹ ਜਿਹੜਾ ਗੰਦਗੀ ਦੇ ਨਾਲ ਸਰੀਰ ਦੀ ਜਿਹੜੀ ਥੈਲੀ ਭਰੀ ਹੋਈ ਹੈ ਇਹਨੇ ਚਲੇ ਜਾਣਾ, ਤੇ ਫਿਰ ਅਸੀਂ ਕਿਉਂ ਗੁਰੂ ਘਰ ਦਾ ਧਾਨ, ਗੁਰੂ ਕੀਆਂ ਜਿਹੜੀਆਂ ਸੰਗਤਾਂ ਦੀ ਭੇਟਾਵਾਂ ਉਹਨਾਂ ਨੂੰ ਇਹਨਾਂ ਜ਼ਾਲਮਾਂ ਦੇ ਕੋਲ ਦੇਣਾ, ਹਕੂਮਤ ਦੇ ਖਜ਼ਾਨੇ ਵਿੱਚ ਕਿਉਂ ਪਾਉਣਾ? ਕਹਿੰਦੇ ਕਦਾਚਿਤ ਵੀ ਸਾਨੂੰ ਮਨਜ਼ੂਰ ਨਹੀਂ ਹੈ। ਤੇ ਸਾਧ ਸੰਗਤ ਜੀ ਫਿਰ ਜੇਕਰ ਨਹੀਂ ਨਾ ਮੰਨੇ ਤਾਂ ਫਿਰ ਉਸ ਸਮੇਂ ਇਹ ਫਤਵਾ ਲਾ ਦਿੱਤਾ ਗਿਆ ਕਿ ਇਹਨਾਂ ਦਾ ਬੰਦ ਕੱਟ ਕਰਕੇ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ। ਸਾਧ ਸੰਗਤ ਜੀ ਖਿਹੜੇ ਮੱਥੇ ਇਹ ਜਿਹੜਾ ਸੀ ਫਤਵਾ ਪ੍ਰਵਾਨ ਕਰਨਾ ਕੀਤਾ। ਰਾਈ ਮਾਤਰ ਵੀ ਮਨ ਦੇ ਵਿੱਚ ਕੋਈ ਝਿਜਕ ਨਹੀਂ ਆਈ, ਥੋੜ੍ਹਾ ਜਿੰਨਾ ਵੀ ਮਨ ਦੇ ਅੰਦਰ ਭੈ ਨਹੀਂ ਆਇਆ। ਚਿੱਟਾ ਦੁੱਧ ਵਰਗਾ ਦਾੜਾ ਤੇ ਚਿਹਰੇ ਦਾ ਦਗਦਾ ਹੋਇਆ ਨੂਰ ਉਸੇ ਤਰ੍ਹਾਂ ਹੀ ਜਲਾਲ ਜਿਹੜਾ ਸੀ ਨਜ਼ਰ ਆ ਰਿਹਾ ਸੀ। ਜਲਾਦ ਵੀ ਦੇਖ ਕਰਕੇ ਹੈਰਾਨ ਸੀ। ਤੇ ਜਦੋਂ ਸਾਧ ਸੰਗਤ ਜੀ ਹੱਥ ਵਿੱਚ ਟੋਕੇ ਨੂੰ ਤਿੱਖਾ ਕਰ ਰਿਹਾ ਸੀ ਨਾ, ਤੇ ਨੇੜੇ ਆ ਕਰਕੇ ਫੇਰ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਕਹਿਣ ਲੱਗਾ
ਕਿ ਅਜੇ ਵੀ ਤੁਹਾਡੇ ਕੋਲ ਸਮਾਂ ਹੈ। ਜੇ ਹਕੂਮਤ ਦਾ ਕਹਿਆ ਹੋਇਆ ਬੋਲ ਮੰਨ ਲਓ ਤੇ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ। ਤੇ ਸਾਧ ਸੰਗਤ ਜੀ, ਫੇਰ ਵੀ ਰਾਈ ਮਾਤਰ ਕੋਈ ਮਨ ਦੇ ਅੰਦਰ ਭੈ ਨਹੀਂ ਸੀਗਾ ਧਾਰਨ ਕੀਤਾ। ਤੇ ਜਦੋਂ ਜਲਾਦ ਗੁੱਟ ਫੜ ਕਰਕੇ ਵਾਰ ਕਰਨ ਲੱਗਾ ਤੇ ਅੱਗੋਂ ਸਾਧ ਸੰਗਤ ਜੀ ਟੋਕੇ ਵਾਲਾ ਗੁੱਟ ਜਿਹੜਾ ਸੀ ਨਾ, ਭਾਈ ਮਨੀ ਸਿੰਘ ਸਾਹਿਬ ਜੀ ਨੇ ਫੜ ਲਿਆ। ਕਹਿਣਗੇ ਜਲਾਦਾ ਰੁਕ ਜਾ। ਤੇ ਉਹ ਜਲਾਦ ਖਿੜ ਖੜਾ ਕੇ ਹੱਸ ਪਿਆ। ਕਹਿੰਦਾ ਕਿ ਕੀ ਗੱਲ ਹੁਣ ਡਰ ਲੱਗਣ ਲੱਗ ਪਿਆ? ਮੈਂ ਪਹਿਲਾਂ ਕਿਹਾ ਸੀ ਕਿ ਟੋਕਾ ਬੜਾ ਤਿੱਖਾ ਹੈ, ਜੋ ਫਤਵਾ ਲੱਗਾ ਤੇਰਾ ਬੰਦ ਬੰਦ ਕੱਟ ਦਿੱਤਾ ਜਾਵੇਗਾ। ਕਿ ਹੁਣ ਡਰ ਲੱਗਣ ਲੱਗ ਪਿਆ? ਕਹਿਣ ਲੱਗੇ ਨਹੀਂ, ਤੈਨੂੰ ਤੇਰੇ ਮਾਲਕ ਦਾ ਹੁਕਮ ਹੈ ਕਿ ਬੰਦ ਬੰਦ ਕੱਟਣਾ। ਤੇ ਬੰਦ ਗੁੱਟ ਤੋਂ ਨਹੀਂ ਸ਼ੁਰੂ ਹੁੰਦਾ, ਪੋਟੇ ਤੋਂ ਸ਼ੁਰੂ ਹੁੰਦਾ ਹੈ। ਇਸ ਕਰਕੇ ਪੋਟਾ ਪੋਟਾ ਕਰਕੇ ਬੰਦ ਬੰਦ ਕੱਟ ਜਿਹੜਾ ਤੇਰੇ ਮਾਲਕ ਨੇ ਹੁਕਮ ਕੀਤਾ। ਜਦੋਂ ਇਹ ਬੋਲ ਭਾਈ ਮਨੀ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਜਲਾਦ ਨੇ ਸੁਣੇ, ਇਤਿਹਾਸ ਅੰਦਰ ਜ਼ਿਕਰ ਆਉਂਦਾ ਕਿ ਟੋਕਾ ਉਹਦੇ ਹੱਥਾਂ ਵਿੱਚੋਂ ਛੁੱਟ ਗਿਆ ਸੀਗਾ। ਤਿੱਖੀ ਧਾਰ ਵਾਲਾ ਟੋਕਾ ਉਹਨੇ ਛੁੱਟ ਦਿੱਤਾ ਤੇ ਜਾ ਖੁਦਾ ਕਹਿਣ ਲੱਗਾ ਕੀ ਇਹਨਾਂ ਸਿੱਖਾਂ ਦੇ ਅੰਦਰ ਭਰਿਆ ਹੋਇਆ ਹੈ। ਸਾਧ ਸੰਗਤ ਜੀ, ਦੂਸਰਾ ਫਿਰ ਜਲਾਦ ਆਇਆ ਸੀ, ਉਹਨੇ ਫਿਰ ਭਾਈ ਮਨੀ ਸਿੰਘ ਸਾਹਿਬ ਜੀ ਦਾ ਬੰਦ ਬੰਦ ਕੱਟਿਆ ਸੀ। ਔਰ ਜ਼ਿਕਰ ਆਉਂਦਾ ਹੈ ਕਿ ਸੁਖਮਨੀ ਸਾਹਿਬ ਗੁਰਬਾਣੀ ਦਾ ਪਾਠ ਕੰਠ ਉਚਾਰਨ ਕਰ ਰਹੇ ਸੀ, ਅਡੋਲ ਚੌਂਕੜਾ ਲਗਾਇਆ ਹੋਇਆ ਹੈ। ਆਪਣੀ ਰਸਨਾ ਤੋਂ ਗੁਰਬਾਣੀ ਦਾ ਉੱਚੀ ਆਵਾਜ਼ ਦੇ ਵਿੱਚ ਪਾਠ ਕਰ ਰਹੇ ਸਨ। ਤੇ ਸਾਧ ਸੰਗਤ, ਜਦੋਂ ਬੰਦ ਬੰਦ ਕੱਟ ਕੇ ਜਲਾਦ ਨੇ ਟੋਕਰੇ ਭਰ ਦਿੱਤੇ ਹੈ ਤੇ ਉਸ ਸਮੇਂ ਰਾਈ ਮਾਤਰ ਵੀ ਮਹਾਰਾਜ ਸੱਚੇ ਪਾਤਸ਼ਾਹੀ ਦਾ ਜਿਹੜਾ ਦਿੱਤਾ ਹੋਇਆ ਵਰਦਾਨ ਸੀ, ਉਹਦੇ ਵਿੱਚ ਫਰਕ ਨਹੀਂ ਪਿਆ ਕਿ ਬੰਦ ਬੰਦ ਵੀ ਭਾਵੇਂ ਤੁਹਾਡਾ ਕੱਟਿਆ ਜਾਵੇ, ਪਰ ਪਿਆਰ ਦੇ ਵਿੱਚ ਫਰਕ ਨਹੀਂ ਪਵੇਗਾ। ਜਿਵੇਂ ਪਾਠੀ ਸਿੰਘ ਮਿਲ ਕਰਕੇ ਗੁਰਬਾਣੀ ਦਾ ਸਾਧ ਸੰਗਤ ਮਿਲ ਕੇ ਜਾਪ ਕਰਦੇ ਹੈ, ਇਵੇਂ ਸਰੀਰ ਦੇ ਹਰ ਇੱਕ ਬਨ ਦੇ ਵਿੱਚ ਸੁਖਮਨੀ ਸਾਹਿਬ ਗੁਰਬਾਣੀ ਦੀਆਂ ਪੰਕਤੀਆਂ ਦੀ ਆਵਾਜ਼ ਆ ਰਹੀ ਸੀ। ਜਿਵੇਂ ਸੰਗਤ ਰੂਪ ਦੇ ਵਿੱਚ ਮਿਲ ਕਰਕੇ ਸਾਰੇ ਮਿਲ ਕੇ ਪਾਠ ਕਰਦੇ ਹੈ, ਇਵੇਂ ਜਿੰਨੇ ਵੀ ਸਰੀਰ ਦੇ ਬੰਦ ਸਨ, ਹਰ ਇੱਕ ਬਨ ਦੇ ਵਿੱਚੋਂ ਗੁਰਬਾਣੀ ਦੀ ਉੱਚੀ ਆਵਾਜ਼ ਆ ਰਹੀ ਸੀ। ਤੇ ਸਾਰੇ ਦੇਖ ਕਰਕੇ ਦੰਗ ਰਹਿ ਗਏ। ਜਦੋਂ ਤੱਕ ਸੁਖਮਨੀ ਸਾਹਿਬ ਗੁਰਬਾਣੀ ਦਾ ਪਾਠ ਸੰਪੂਰਨ ਨਹੀਂ ਸੀ ਹੋਇਆ, ਉਦੋਂ ਤੱਕ ਭਾਈ ਮਨੀ ਸਿੰਘ ਸਾਹਿਬ ਜੀ ਨੇ ਆਪਣਾ ਸਰੀਰ ਨਹੀਂ ਸੀਗਾ ਸ਼ਾਂਤ ਕੀਤਾ। ਇਉਂ ਸਾਧ ਸੰਗਤ ਜੀ, ਲਾਸਾਨੀ ਸ਼ਹਾਦਤ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਦੀ ਹੋਈ ਹੈ, ਜਿਨ੍ਹਾਂ ਨੇ ਸਾਧ ਸੰਗਤ ਜੀ ਹਕੂਮਤ ਦੇ ਜ਼ੋਰ ਦਬਦਬਾ ਹੇਠਾਂ ਨਹੀਂ ਸੀ ਆਵਣਾ ਕੀਤਾ। ਆਪਾ ਜਿਨ੍ਹਾਂ ਨੇ ਨਿਸ਼ਾਵਰ ਕਰ ਦਿੱਤਾ ਹੈ, ਬੰਦ ਬੰਦ ਕਟਵਾ ਕਰਕੇ ਮਹਾਨ ਜਿਹੜੀ ਲਾਸਾਨੀ ਸ਼ਹਾਦਤ ਦਿੱਤੀ ਹੈ, ਸ਼ਹਾਦਤ ਦਾ ਜਾਮ ਪੀਤਾ ਹੈ। ਤਿੰਨਾਂ ਦੀ ਸਾਧ ਸੰਗਤ ਜੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਹੈ, ਰੋਮ ਰੋਮ ਕਰਕੇ ਪ੍ਰਣਾਮ ਹੈ। ਸੋ ਅੱਜ ਭਾਈ ਸਿੰਘ ਸਾਹਿਬ, ਭਾਈ ਮਨੀ ਸਿੰਘ ਸਾਹਿਬ ਜੀ ਦਾ ਜੋ ਪਾਵਨ ਸ਼ਹੀਦੀ ਦਿਹਾੜਾ ਸੀ, ਜੋ ਅਸੀਂ ਸੰਖੇਪ ਰੂਪ ਦੇ ਵਿੱਚ ਵਿਚਾਰ ਕੀਤੀ ਹੈ, ਕਿਉਂਕਿ ਭਾਈ ਸਾਹਿਬ ਜੀ ਦਾ ਜਿਹੜਾ ਇਤਿਹਾਸ ਹੈ ਬੜਾ ਵਿਸ਼ਾਲ ਹੈ। ਪਰ ਸਾਧ ਸੰਗਤ ਜੀ, ਲੜੀਵਾਰ ਗੁਰਬਾਣੀ ਦੀ ਕਥਾ ਦਾ ਜੋ ਸਮਾਂ ਹੈ, ਆਓ ਹੁਣ ਪਿਆਰ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਨਾਲ ਜੁੜੀਏ। ਜਿਵੇਂ ਹਰ ਰੋਜ਼ ਇਸ ਪਾਵਨ ਅਸਥਾਨ 'ਤੇ ਅਸੀਂ ਸਰਵਣ ਕਰਦੇ ਹਾਂ, ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾ ਕੇ ਪਿਆਰ ਦੇ ਨਾਲ ਇੱਕ ਵਾਰ ਰਸਨਾ ਤੋਂ ਉਚਾਰਨ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹੱਲਾ ਪਹਿਲਾ, ਪੱਟੀ ਲਿਖੀ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਇਹ ਪਾਵਨ ਗੁਰਬਾਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 432 ਅੰਗ ਤੇ ਸੁਸ਼ੋਭਿਤ ਹੈ। ਸਾਧ ਸੰਗਤ ਜੀ, ਪੱਟੀ ਲਿਖੀ ਸਿਰਲੇਖ ਹੇਠ ਮਹਾਰਾਜ ਸਾਹਿਬ ਜੀ ਨੇ ਇਹ ਪਾਵਨ ਗੁਰਬਾਣੀ ਉਚਾਰਨ ਕੀਤੀ ਹੈ। ਇਸ ਗੁਰਬਾਣੀ ਦੀ ਜੋ ਉਥਾਨਕਾ ਹੈ, ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਜਿਸ ਸਮੇਂ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੀ 5 ਸਾਲ ਦੀ ਆਰਬਲਾ ਹੋਈ, ਆਪ ਦੇ ਪਿਤਾ ਬਾਬਾ ਕਲਿਆਣ ਚੰਦ ਜੀ ਭਾਵ ਭਾਈ ਮਹਿਤਾ ਕਾਲੂ ਜੀ ਦੁਨਿਆਵੀ ਵਿੱਦਿਆ ਪੜ੍ਹਨ ਦੇ ਵਾਸਤੇ ਜਿਹੜਾ ਗੋਪਾਲ ਪਾਂਧਾ ਸੀ, ਉਹਦੇ ਪਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਗਏ ਹਨ
ਕਿ ਆਉਣ ਵਾਲੇ ਸਮੇਂ ਵਿੱਚ ਸੋਹਣੇ ਢੰਗ ਦੇ ਨਾਲ ਜੀਵਨ ਨਿਰਵਾਹ ਕਰ ਸਕਣਗੇ, ਜਿਹੜੀ ਦੁਨਿਆਵੀ ਵਿੱਦਿਆ ਪੜ੍ਹ ਕਰਕੇ ਚੰਗੀ ਨੌਕਰੀ ਕਰ ਸਕਣਗੇ। ਇਹ ਮਨ ਦੇ ਵਿੱਚ ਵਿਚਾਰ ਕਰਕੇ ਜਦੋਂ ਸਤਿਗੁਰੂ ਜੀ ਨੂੰ ਨਾਲ ਲੈ ਕਰਕੇ ਗਏ ਹੈ, ਹਰ ਦੇ ਵਿੱਚ ਸਾਧ ਸੰਗਤ ਜੀ ਥਾਲ ਫੜਿਆ, ਜੋ ਮਿੱਠਾ ਗੁੜ ਉਹਦੇ ਵਿੱਚ ਪਾਇਆ ਅਤੇ ਨਾਲ ਚੌਲ, ਜਿਹੜੀ ਉਹ ਸਮੇਂ ਦੀ ਰਿਵਾਇਤ ਸੀ, ਉਹ ਲੈ ਕਰਕੇ ਕੁਝ ਭੇਟਾਂ ਨਾਲ ਲੈ ਕੇ ਪੈਸੇ ਜਾ ਕੇ ਦਿੱਤੇ ਹੈ। ਤੇ ਜਾ ਕੇ ਕਹਿਣ ਲੱਗੇ, ਪਾਂਧੇ ਨੂੰ, ਹੋਏ ਪਾਂਧਾ, ਮੇਰੇ ਪੁੱਤਰ ਨੂੰ ਸੋਹਣੇ ਢੰਗ ਦੇ ਨਾਲ ਚੰਗੀ ਤਰ੍ਹਾਂ ਇਹ ਦੁਨਿਆਵੀ ਵਿੱਦਿਆ ਸਿਖਾ ਦੇ, ਜਿਸ ਕਰਕੇ ਚੰਗੇ ਨਿਪੁੰਨ ਹੋ ਜਾਣ। ਤੇ ਜੇ ਥੋੜ੍ਹੇ ਸਮੇਂ ਵਿੱਚ ਹੀ ਇਹਨਾਂ ਨੂੰ ਚੰਗੀ ਤਰ੍ਹਾਂ ਵਿੱਦਿਆ ਸਿਖਾ ਦੇਵੇ, ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰਾ ਤੈਨੂੰ ਧਨ, ਹੋਰ ਵੀ ਧਨ ਦਿੱਤਾ ਜਾਵੇਗਾ। ਕਹਿੰਦੇ ਜੀ ਠੀਕ ਹੈ। ਪਹਿਲੇ ਦਿਨ ਤਾਂ ਸਾਧ ਸੰਗਤ ਜੀ ਜਿਵੇਂ ਪਾਂਧੇ ਨੇ ਕਿਹਾ ਉਸੇ ਤਰ੍ਹਾਂ ਹੀ ਪੜ੍ਹਨਾ ਕੀਤਾ, ਪਰ ਜਦੋਂ ਦੂਸਰੇ ਦਿਨ ਚੱਲ ਕਰਕੇ ਆਏ ਨੇ ਤੇ ਫਿਰ ਚੁੱਪਤਾ ਧਾਰਨ ਕੀਤੀ ਹੈ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਕਿ ਪਾਂਧਾ ਬਾਰ-ਬਾਰ ਕਹੀ ਜਾਂਦਾ ਕਿ ਜਿਵੇਂ ਮੈਂ ਆਖ ਰਿਹਾ ਉਸੇ ਤਰ੍ਹਾਂ ਪੜ੍ਹਦੇ ਕਿਉਂ ਨਹੀਂ ਹੋ। ਪਰ ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਸਤਿਗੁਰੂ ਜੀ ਨੇ ਬਚਨ ਕੀਤਾ, ਕਹਿਣ ਲੱਗੇ, ਪਾਂਧਾ ਜੀ, ਜਿਹੜੀ ਵਿੱਦਿਆ ਤੁਸੀਂ ਸਾਨੂੰ ਪੜ੍ਹਾਉਣਾ ਚਾਹੁੰਦੇ ਹੋ, ਉਹ ਵਿੱਦਿਆ ਦੇ ਅਰਥ ਵੀ ਤੁਹਾਨੂੰ ਆਉਂਦੇ ਹੈ। ਤੇ ਸੁਣ ਕਰਕੇ ਬੜੀ ਮਨ ਦੇ ਅੰਦਰ ਹੈਰਾਨਗੀ ਹੋਈ ਕਿ ਕਿਹੋ ਜਿਹਾ ਸਵਾਲ ਕੀਤਾ ਹੈ। ਤੇ ਕਹਿਣ ਲੱਗੇ ਕਿ ਹੇ ਨਾਨਕ ਦੇਵ ਜੀ, ਸਾਨੂੰ ਤਾਂ ਉਹ ਅਰਥ ਆਉਂਦੇ ਨੇ ਜੇ ਤੁਹਾਨੂੰ ਆਉਂਦੇ ਆ ਤੇ ਤੁਸੀਂ ਸਾਨੂੰ ਪੜ੍ਹਾ ਦਿਓ। ਹੇ ਬਾਲਕ, ਤੁਸੀਂ ਸਾਨੂੰ ਅਰਥ ਪੜ੍ਹਾ ਦਿਓ ਜੇ ਤੁਸੀਂ ਜਾਣਦੇ ਹੋ ਤਾਂ। ਉਵੇਂ ਬਚਨ ਇਵੇਂ ਸੁਭਾਵਿਕ ਕੀਤਾ ਤੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਸਾਧ ਸੰਗਤ ਤੇ ਪੱਟੀ ਲਿਖੀ। ਇਸ ਸਿਰਲੇਖ ਹੇਠ ਸਤਿਗੁਰਾਂ ਨੇ ਜਿਹੜੀ ਗੁਰਬਾਣੀ ਉਚਾਰਨ ਕੀਤੀ ਹੈ, ਜੋ 35 ਅੱਖਰ ਹਨ, ਤਿੰਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਇੱਕ ਅੱਖਰ ਦੁਆਰਾ ਉਹ ਗੋਪਾਲ ਪਾਂਧੇ ਦੇ ਪ੍ਰਤੀ ਉਚਾਰਨ ਕਰਕੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇੱਕ ਇੱਕ ਅੱਖਰ ਦੇ ਅੰਦਰ ਗਰੀਬਨ ਵਾਜ ਸਤਿਗੁਰੂ ਜੀ ਨੇ ਬ੍ਰਹਮ ਗਿਆਨ ਦਾ ਉਪਦੇਸ਼ ਦਿੱਤਾ ਹੈ। ਬ੍ਰਹਮ ਦੇ ਨਾਲ ਜੁੜਨ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਹੈ। ਐਸਾ ਫਲਾਦੇਸ਼ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਹਜੂਰ ਆਸਾ ਰਾਗ ਦੇ ਅੰਦਰ ਉਚਾਰਨ ਕਰ ਰਹੇ ਹੈ। ਰਾਗ ਆਸਾ ਮਹੱਲਾ ਪਹਿਲਾ, ਮਹੱਲਾ ਤੋਂ ਭਾਵ ਸਰੂਪ ਔਰ ਪੱਟੀ ਲਿਖੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿਰਲੇਖ ਇਹ ਗੁਰਬਾਣੀ ਉਚਾਰਨ ਕੀਤੀ ਹੈ। ਇੱਕ ਓੰਕਾਰ, ਇੱਕ ਅਦਵੈਤ ਸਰੂਪ ਹੈ। ਓੰਕਾਰ ਸਭ ਜੀਵਾਂ ਦਾ ਪ੍ਰਕਾਸ਼ਕ ਹੈ, ਸਭ ਥਾਵਾਂ ਤੇ ਵਰਤਣ ਵਾਲਾ ਹੈ, ਸਭ ਜੀਵਾਂ ਦਾ ਭਲਾ ਕਰਨ ਵਾਲਾ ਹੈ, ਜੀਵਾਂ ਨੂੰ ਹਰੇ ਭਰੇ ਕਰਨ ਵਾਲਾ ਜੋ ਇੱਕ ਪਰਮਾਤਮਾ ਅਦੁੱਤੀ ਸਰੂਪ ਹੈ, ਉਹ ਸਰਬ ਜੀਵਾਂ ਨੂੰ ਪ੍ਰਕਾਸ਼ਨ ਵਾਲਾ ਹੈ। ਸਤਿਗੁਰ ਪ੍ਰਸਾਦ, ਸਤਿਗੁਰੂ ਜੀ ਦੀ ਕਿਰਪਾ ਦੁਆਰਾ ਓੰਕਾਰ ਦੀ ਸ਼ਕਤੀ ਨੂੰ ਪਾਈਦਾ ਹੈ। ਸਤ ਸਦਾ ਰਹਿਣ ਵਾਲਾ ਹੈ, ਗੁਰ ਚੇਤਨ ਸਰੂਪ ਤੇ ਪ੍ਰਸਾਦ ਇੱਕ ਰਸ ਰਹਿਣ ਵਾਲਾ ਹੈ। ਐਸਾ ਆਨੰਦ ਸਰੂਪ ਪਰਮੇਸ਼ਰ ਹੈ। ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਹਜੂਰ ਪਹਿਲਾਂ ਸੱਸੇ ਅੱਖਰ ਦੁਆਰਾ ਉਪਦੇਸ਼ ਦਿੰਦੇ ਹਨ। ਕਹਿਣ ਲੱਗੇ, ਹੇ ਪਾਂਧਾ ਜੀ, ਜਿਸ ਅਕਾਲ ਪੁਰਖ ਪਰਮਾਤਮਾ ਜੀ ਨੇ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ, ਜਿਸ ਅਕਾਲ ਪੁਰਖ ਪਰਮਾਤਮਾ ਨੇ ਜੀਵਾਂ ਦੀ ਉਤਪਤੀ ਕੀਤੀ ਹੈ, ਤਮਾਮ ਸੰਸਾਰ ਭਰ ਦੇ ਰੰਗਾਂ ਰੰਗਾਂ ਦੇ ਜੀਵ ਜੰਤੂ ਪੈਦਾ ਕੀਤੇ ਹਨ। ਸਭਨਾ ਸਾਹਿਬ ਏਕ ਭਇਆ, ਇਹ ਨਿਸ਼ਚੈ ਕਰਕੇ ਜਾਣ ਲਓ ਕਿ ਸਭਨਾ ਤਮਾਮ ਜੀਵ ਜੰਤੂਆਂ ਦਾ ਮਾਲਕ ਇੱਕੋ ਹੀ ਹੋਇਆ ਹੈ, ਇੱਕ ਹੀ ਪਰਮਾਤਮਾ ਹੈ। ਜਿਸ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਦੀ ਉਤਪਤੀ ਕੀਤੀ ਹੈ, ਜਦੋਂ ਤੋਂ ਜੀਵਾਂ ਦਾ ਸੰਸਾਰ ਦੇ ਅੰਦਰ ਆਕਾਰ ਬਣਾਇਆ, ਸ੍ਰਿਸ਼ਟੀ ਦਾ ਆਕਾਰ ਬਣਿਆ, ਮਹਾਰਾਜ ਕਹਿੰਦੇ ਜਾਣੋ ਕਿ ਸਭ ਦਾ ਮਾਲਕ ਇੱਕ ਪਰਮੇਸ਼ਰ ਹੀ ਹੈ। ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਪਰਮਾਤਮਾ ਹੀ ਹੋਵੇਗਾ। ਜਿਸ ਵਾਹਿਗੁਰੂ ਨੇ 4 ਖਾਣੀਆਂ ਵਿੱਚ 84 ਲੱਖ ਜੂਨਾਂ ਨੂੰ ਪੈਦਾ ਕੀਤਾ, ਅੰਡਜ ਜੇਰਜ ਉਤਪੁਜ ਸੇਤਜ ਤੇਰੇ ਕੀਤੇ ਜਨਤਾ, ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭ ਨਾ ਮਾਹਿਰ ਰਵੰਤਾ। ਬੜਾ ਹੈਰਾਨੀਜਨਕ ਕੌਤਕ ਹੈ ਪਰਮਾਤਮਾ ਜੀ ਦਾ। ਇਸ ਸੰਸਾਰ ਦੇ ਅੰਦਰ ਜੀਵਾਂ ਦੀ ਬਣਤਰ ਬਣਾ ਕੇ
ਫਿਰ ਹਰ ਇੱਕ ਜੀਵ ਦੇ ਅੰਦਰ ਜੋਤ ਰੂਪ ਹੋ ਕੇ ਪਰਮੇਸ਼ਰ ਆਪ ਪ੍ਰਕਾਸ਼ ਕਰ ਰਿਹਾ ਹੈ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਜੀਵਾ, ਜਿਸ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਸਿਰਜਿਆ ਹੈ, ਜਿਸ ਵਾਹਿਗੁਰੂ ਨੇ ਸ੍ਰਿਸ਼ਟੀ ਨੂੰ ਸੋਹਣੇ ਢੰਗ ਦੇ ਨਾਲ ਬਣਾਇਆ ਹੈ, ਸਭਨਾ ਸਾਹਿਬ ਏਕ ਭਇਆ। ਸਭਨਾ ਦੇ ਸਿਰ ਦਾ ਮਾਲਕ, ਸਾਰੀ ਖਲਕਤ ਨੂੰ ਚਲਾਉਣ ਵਾਲਾ ਇੱਕ ਪਰਮੇਸ਼ਰ ਆਪ ਹੀ ਹੈ। ਕਿਉਂਕਿ ਉਸ ਪਰਮਾਤਮਾ ਦੇ ਹੁਕਮ ਕਰਕੇ ਹੀ ਸ੍ਰਿਸ਼ਟੀ ਦਾ ਆਕਾਰ ਬਣਿਆ। ਸਤਿਗੁਰੂ ਜੀ ਦਾ ਅਸੀਂ ਪਾਵਨ ਬਚਨ ਪੜ੍ਹਦੇ ਹਾਂ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਪਰਮੇਸ਼ਰ ਦੇ ਹੁਕਮ ਕਰਕੇ ਸ੍ਰਿਸ਼ਟੀ ਦਾ ਆਕਾਰ ਬਣਿਆ। ਪਰ ਇਹ ਮਤਾਂ ਕੋਈ ਜਾਣ ਲਵੇ, ਮਤਾਂ ਕੋਈ ਮਨ ਦੇ ਅੰਦਰ ਖਿਆਲ ਕਰੇ ਕਿ ਪਰਮੇਸ਼ਰ ਦੇ ਹੁਕਮ ਨੂੰ ਕੋਈ ਕਹਿ ਸਕਦਾ ਹੈ। ਪਰਮੇਸ਼ਰ ਦੇ ਹੁਕਮ ਨੂੰ ਕੋਈ ਕਥਨ ਨਹੀਂ ਕਰ ਸਕਦਾ। ਉਸ ਪਰਮਾਤਮਾ ਦੇ ਹੁਕਮ ਕਰਕੇ ਹੀ ਸ੍ਰਿਸ਼ਟੀ ਦਾ ਭਾਵੇਂ ਆਕਾਰ ਬਣਿਆ। ਵਾਹਿਗੁਰੂ ਦੀ ਰਜ਼ਾ ਕਰਕੇ ਹੀ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ। ਤੇ ਕਿਹੜੇ ਢੰਗ ਦੇ ਨਾਲ ਪਰਮਾਤਮਾ ਅਕਾਲ ਪੁਰਖ ਨੇ ਸ੍ਰਿਸ਼ਟੀ ਦਾ ਆਕਾਰ ਬਣਾਇਆ। ਸਾਧ ਸੰਗਤ ਜੀ, ਤਮਾਮ ਸੰਸਾਰ ਭਰ ਦੇ ਜੀਵਾਂ ਦੇ ਮਤਾਂ ਮਤਾਂਤਰਾਂ ਦੇ ਵੱਖੋ ਵੱਖਰੇ ਆਪੋ ਆਪਣੇ ਖਿਆਲ ਹੈ। ਪਰ ਗੁਰਮਤਿ ਦੀ ਕਸਵੱਟੀ ਤੇ ਕੋਈ ਵੀ ਖਿਆਲ, ਕੋਈ ਵੀ ਸਾਧ ਸੰਗਤ ਜੀ ਵਿਚਾਰ ਪੂਰੀ ਨਹੀਂ ਉਤਰਦੀ। ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਸਿੱਧਾਂ ਦੇ ਨਾਲ ਚਰਚਾ ਹੋਈ ਹੈ, ਜਿਵੇਂ ਜਿਵੇਂ ਸਿੱਧ ਸਵਾਲ ਕਰਦੇ ਸਨ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਯੋਗ ਉੱਤਰ ਦੇ ਕਰਕੇ ਉਹਨਾਂ ਦੇ ਸ਼ੰਕਿਆਂ ਦੀ, ਭਰਮਾਂ ਦੀ, ਵਹਿਮਾਂ ਦੀ ਨਿਵਰਤੀ ਕਰੀ ਜਾਂਦੇ ਸਨ। ਜਪਜੀ ਸਾਹਿਬ ਗੁਰਬਾਣੀ ਵਿੱਚ ਬਹੁਤ ਸਾਰੀਆਂ ਪੌੜੀਆਂ ਸਿੱਧਾਂ ਦੇ ਨਾਲ ਚਰਚਾ ਗੋਸ਼ਟ ਵਿਚਾਰ ਕਰਦਿਆਂ ਹੋਇਆ ਹੀ ਸਤਿਗੁਰਾਂ ਨੇ ਉਚਾਰਨ ਕੀਤੀਆਂ ਹਨ। ਮਹਾਰਾਜ ਸਾਹਿਬ ਜੀ ਦਾ ਬਚਨ ਆਉਂਦਾ ਨਾ, ਸਵਸਤ ਆਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਾਹੋ ਕਵਣ, ਜਿਤ ਹੋਵਾ ਆਕਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਿਹੜੀ ਉਹ ਥਿਤ ਸੀ, ਕਿਹੜਾ ਵਾਰ ਸੀ, ਕਿਹੜਾ ਦਿਨ, ਕਿਹੜਾ ਮਹੀਨਾ, ਕਿਹੜਾ ਸਮਾਂ, ਦਿਨ ਸੀ ਕਿ ਰਾਤ ਸੀ, ਜਦੋਂ ਪਰਮਾਤਮਾ ਨੇ ਸ੍ਰਿਸ਼ਟੀ ਦਾ ਆਕਾਰ ਬਣਾਵਣਾ ਕੀਤਾ। ਤੇ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਿਵੇਂ ਜਿਵੇਂ ਸਿੱਧਾਂ ਨੇ ਕਿਹਾ ਨਾ ਕਿ ਮਹਾਰਾਜ ਕਿ ਮੁਹੰਮਦ ਸਾਹਿਬ ਨੇ ਜਾਣਿਆ ਹੋਵੇਗਾ, ਕੋਈ ਤਾਂ ਜਾਣਦਾ ਹੀ ਹੋਵੇਗਾ ਕਿ ਕਦੋਂ ਸ੍ਰਿਸ਼ਟੀ ਦਾ ਆਕਾਰ ਬਣਿਆ ਹੈ। ਹਜ਼ੂਰ ਨੂੰ ਜਿਵੇਂ ਜਿਵੇਂ ਸਤਿਗੁਰੂ ਜੀ ਨੂੰ ਕਹਿੰਦੇ ਮਹਾਰਾਜ ਸਾਹਿਬ ਜੀ ਨੇ, ਤਿਵੇਂ ਉਹਨਾਂ ਨੂੰ ਜਵਾਬ ਦਿੱਤਾ, ਉਚਾਰਨ ਕੀਤਾ ਗੁਰਬਾਣੀ ਅੰਦਰ ਕਿ ਸਿੱਧੋ ਨਹੀਂ, ਜੇ ਮੁਹੰਮਦ ਸਾਹਿਬ ਨੂੰ ਪਤਾ ਹੁੰਦਾ ਤੇ ਕੁਰਾਨ ਸ਼ਰੀਫ ਦੇ ਵਿੱਚ ਜ਼ਰੂਰ ਲਿਖ ਕਰਕੇ ਜਾਂਦੇ। ਫਿਰ ਕਹਿੰਦੇ ਜੀ ਪੰਡਤਾਂ ਨੂੰ, ਜੋਗੀਆਂ ਨੂੰ ਪਤਾ ਹੋਵੇਗਾ। ਮਹਾਰਾਜ ਕਹਿੰਦੇ ਉਹਨਾਂ ਨੇ ਵੀ ਜ਼ਰੂਰ ਕਿਤੇ ਨਾ ਕਿਤੇ ਵਿਦਵਾਨ ਪੁਰਖਾਂ ਨੇ ਪੁਰਾਣਾਂ ਦੇ ਵੀ ਜ਼ਿਕਰ ਕੀਤਾ ਹੁੰਦਾ ਹੈ, ਹੋਰ ਇਤਿਹਾਸਿਕ ਗ੍ਰੰਥਾਂ ਦੇ ਵੀ ਜ਼ਿਕਰ ਕੀਤਾ ਹੁੰਦਾ ਹੈ। ਫਿਰ ਜੇ ਨਹੀਂ ਸੀ ਪਤਾ ਤੇ ਉਹਨਾਂ ਨੇ ਨਹੀਂ ਗ੍ਰੰਥਾਂ ਦੇ ਵਿੱਚ ਲਿਖਿਆ। ਕਿੱਥੇ ਲਿਖਣ ਵਿੱਚ ਮਿਲਦਾ ਹੈ ਕਿ ਇਹ ਥਿਤ ਸੀ, ਇਹ ਮਹੀਨਾ ਸੀ, ਇਹ ਦਿਨ, ਇਹ ਵਾਰ, ਇਹ ਰਾਤ ਸੀ ਜਾਂ ਦਿਨ ਸੀ। ਭਾਵ ਜਦੋਂ ਸ੍ਰਿਸ਼ਟੀ ਦਾ ਪਰਮਾਤਮਾ ਨੇ ਆਕਾਰ ਬਣਾਇਆ ਕਿਸੇ ਨੂੰ ਪਤਾ ਨਹੀਂ ਹੈ। ਹਜ਼ੂਰ ਨੇ ਉਚਾਰਨ ਕੀਤਾ, ਕਹਿੰਦੇ ਹਨ ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਾਹੋ ਕਵਣ, ਜਿਤ ਹੋਵਾ ਆਕਾਰ। ਕਿਹੜੀ ਰੁੱਤ ਸੀ, ਕਿਹੜਾ ਵਾਰ ਸੀ, ਕਿਹੜਾ ਮਹੀਨਾ ਸੀਗਾ। ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ। ਪੰਡਿਤ ਲੋਕਾਂ, ਵਿਦਵਾਨ ਪੁਰਖਾਂ ਨੇ ਵੀ ਇਹਦਾ ਅੰਤ ਨਹੀਂ ਪਾਇਆ। ਜੇ ਜਾਣਦੇ ਹੁੰਦੇ ਤੇ ਪੁਰਾਣਾਂ ਦੇ ਵਿੱਚ ਜ਼ਰੂਰ ਪਰ ਜ਼ਰੂਰ ਉਹਨਾਂ ਨੇ ਜ਼ਿਕਰ ਕੀਤਾ ਹੁੰਦਾ। ਵੇਦ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ। ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਨ। ਮਹਾਰਾਜ ਕਾਜ਼ੀਆਂ ਨੇ ਜਾਣ ਲਿਆ ਹੋਵੇਗਾ, ਸਤਿਗੁਰੂ ਜੀ ਕਹਿੰਦੇ ਉਹਨਾਂ ਨੇ ਵੀ ਨਹੀਂ ਜਾਣਿਆ। ਜੇ ਜਾਣਿਆ ਹੁੰਦਾ ਤੇ ਕੁਰਾਨ ਸ਼ਰੀਫ ਦੇ ਵਿੱਚ ਜ਼ਰੂਰ ਲਿਖਿਆ ਹੁੰਦਾ। ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ। ਫਿਰ ਮਹਾਰਾਜ ਜਿਹੜੇ ਦਸਮ ਦਵਾਰ ਦੇ ਵੀ ਸਵਾਸਾਂ ਨੂੰ ਚੜਾਉਣ ਵਾਲੇ ਜੋਗੀ, ਉਹਨਾਂ ਨੇ ਤਾਂ ਜ਼ਰੂਰ ਜਾਣਿਆ ਹੋਵੇਗਾ। ਲੰਬੇਰਾ ਸਮਾਂ ਮਹਾਰਾਜ ਚੌਂਕੜਾ ਲਗਾ ਕਰਕੇ ਬੈਠੇ ਰਹਿੰਦੇ ਨੇ, ਦਸਮ ਦਵਾਰ ਦੇ ਵੀ ਸਵਾਸਾਂ ਨੂੰ ਚੜਾ ਕਰਕੇ ਬੈਠੇ ਰਹਿੰਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਉਹ ਜੋਗੀਆਂ ਨੇ ਵੀ ਨਹੀਂ ਜਾਣਿਆ। ਜਾਣਿਆ ਹੁੰਦਾ ਤੇ ਗੋਰਖਨਾਥ, ਮਛੰਦਰਨਾਥ ਵਰਗੇ ਉਹਨਾਂ ਨੇ ਜ਼ਰੂਰ ਜ਼ਿਕਰ ਕੀਤਾ ਹੁੰਦਾ। ਫਿਰ ਤੁਹਾਡੇ ਤੋਂ ਕੌਣ ਜਾਣਦਾ,
ਕੋਈ ਨਹੀਂ ਮਹਾਰਾਜ ਕਹਿੰਦੇ ਇਸ ਬਾਬਤ ਜਾਣਨਾ ਕਰਦਾ। ਤੇ ਸਤਿਗੁਰੂ ਜੀ ਫਿਰ ਕੌਣ ਜਾਣਦਾ ਹੈ? ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾ ਕਰਤਾ ਸ੍ਰਿਸ਼ਟੀ ਕਉ ਸਾਜੇ ਆਪੇ ਜਾਣੈ ਸੋਈ। ਜਿਸ ਪ੍ਰਮਾਤਮਾ ਨੇ ਸ੍ਰਿਸ਼ਟੀ ਦਾ ਆਕਾਰ ਬਣਾਇਆ ਹੈ ਉਹ ਪਰਮੇਸ਼ਰ ਆਪ ਜਾਣਦਾ ਹੈ। ਕਦੋਂ ਕਿਹੜੀ ਥਿਤ ਸੀ, ਕਿਹੜਾ ਵਾਰ ਸੀ, ਕਿਹੜਾ ਦਿਨ, ਕਿਹੜਾ ਮਹੀਨਾ, ਦਿਨ ਸੀ ਕਿ ਰਾਤ ਸੀ, ਕਦੋਂ ਪ੍ਰਮਾਤਮਾ ਨੇ ਸ੍ਰਿਸ਼ਟੀ ਦਾ ਆਕਾਰ ਬਣਾਇਆ। ਜਾ ਕਰਤਾ ਸ੍ਰਿਸ਼ਟੀ ਕਉ ਸਾਜੇ ਆਪੇ ਜਾਣੈ ਸੋਈ। ਉਹ ਪਰਮੇਸ਼ਰ ਆਪ ਜਾਣਦਾ ਹੈ। ਤੇ ਮਹਾਰਾਜ ਕੁਝ ਤਾਂ ਉਹਦੇ ਬਾਬਤ ਆਪ ਜੀ ਕਥਨ ਕਰਕੇ ਦੱਸੋ। ਹਜੂਰ ਕਹਿੰਦੇ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ। ਹੇ ਸਿੱਧੋ ਕਿਵੇਂ ਕਥਨ ਕਰਕੇ ਦਸੀਏ, ਕਿਵ ਕਰ ਆਖਾ ਕਿਵੇਂ ਆਖ ਕਰਕੇ ਦੱਸਣਾ ਕਰੀਏ ਕਿ ਪ੍ਰਮਾਤਮਾ ਬ੍ਰਹਮਾ ਰੂਪ ਹੋ ਕਰਕੇ ਸ੍ਰਿਸ਼ਟੀ ਦੀ ਘਾੜਤ ਘੜ ਰਿਹਾ ਹੈ। ਫਿਰ ਕਿਵ ਸਾਲਾਹੀ ਕਿਵੇਂ ਉਹਦੀ ਸਿਫਤ ਕਰੀਏ ਕਿ ਵਿਸ਼ਨੂੰ ਜੀ ਰੂਪ ਹੋ ਕਰਕੇ ਜੀਵਾਂ ਨੂੰ ਦਾਤਾਂ ਪ੍ਰਦਾਨ ਕਰ ਰਿਹਾ ਹੈ। ਮਹਾਰਾਜ ਕਹਿੰਦੇ ਕਿਵੇਂ ਕਥਨ ਕਰਕੇ ਦਸੀਏ ਕਿ ਉਹ ਸ਼ਿਵ ਜੀ ਰੂਪ ਹੋ ਕਰਕੇ ਜੀਵਾਂ ਦੀ ਲੈਅਤਾ ਵੀ ਆਪ ਹੀ ਕਰੀ ਜਾ ਰਿਹਾ ਹੈ। ਤਮਾਮ ਦੈਵੀ ਸ਼ਕਤੀਆਂ ਦੇ ਵਿੱਚ ਵੀ ਪਰਮੇਸ਼ਰ ਆਪ ਵਰਤ ਰਿਹਾ ਹੈ। ਸਭ ਨੂੰ ਸ਼ਕਤੀਆਂ ਪ੍ਰਦਾਨ ਕਰਨ ਵਾਲਾ ਹੈ। ਉਸ ਪਰਮਾਤਮਾ ਦੇ ਹੁਕਮ ਨੂੰ ਕਿਹਾ ਹੀ ਨਹੀਂ ਜਾ ਸਕਦਾ। ਸਾਰੀ ਸ੍ਰਿਸ਼ਟੀ ਦਾ ਮਾਲਕ ਉਹ ਪਰਮੇਸ਼ਰ ਆਪ ਹੈ। ਤੇ ਕਿਸ ਢੰਗ ਦੇ ਨਾਲ ਸ੍ਰਿਸ਼ਟੀ ਨੂੰ ਪੈਦਾ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨੂੰ ਕਥਨ ਕੀਤਾ ਹੀ ਨਹੀਂ ਜਾ ਸਕਦਾ। ਸੱਸੇ ਅੱਖਰ ਦੁਆਰਾ ਮਹਾਰਾਜ ਉਪਦੇਸ਼ ਦਿੰਦੇ ਆ, ਸਭਨਾ ਸਾਹਿਬ ਏਕ ਭਇਆ। ਹੇ ਪਾਂਦਾ ਜੀ, ਸਾਰੇ ਜੀਵਾਂ ਦਾ ਮਾਲਕ ਉਹ ਪਰਮੇਸ਼ਰ ਆਪ ਹੀ ਹੋ ਰਿਹਾ ਹੈ। ਸੇਵਤ ਰਹੇ ਚਿਤ ਜਿਨ ਕਾ ਲਾਗਾ। ਜਿਨ੍ਹਾਂ ਨੇ ਸੇਵਕ ਬਣ ਕੇ ਸੇਵਾ ਕੀਤੀ ਹੈ, ਜਿਨ੍ਹਾਂ ਦਾ ਚਿੱਤ ਪ੍ਰਮਾਤਮਾ ਦੇ ਚਰਨਾਂ ਵਿੱਚ ਲੱਗਾ ਹੈ, ਸੇਵਤ ਰਹੇ ਉਹ ਪ੍ਰਮਾਤਮਾ ਦੇ ਨਾਮ ਰੂਪ ਚਰਨਾਂ ਦੀ ਸੇਵਾ ਕਰਦੇ ਰਹੇ ਹਨ। ਜਿਨ੍ਹਾਂ ਨੇ ਪਿਆਰ ਵਿੱਚ ਭਿੱਜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਨਾਮ ਦੀ ਦਾਤ ਲੈ ਕਰਕੇ ਪਿਆਰ ਦੇ ਨਾਲ ਪਰਮੇਸ਼ਰ ਦਾ ਨਾਮ ਜਪਿਆ, ਜਾਣੋ ਕਿ ਉਹ ਵਾਹਿਗੁਰੂ ਦੇ ਚਰਨਾਂ ਦੀ ਸੇਵਾ ਕਰ ਰਹੇ ਹਨ। ਚਿੱਤ ਚਰਨ ਨਾਮ ਐਸੇ ਪ੍ਰਮਾਤਮਾ ਦੇ ਨਾਮ ਰੂਪੀ ਚਰਨ ਹਨ, ਜਿਨ੍ਹਾਂ ਨੇ ਮਹਾਰਾਜ ਕਹਿੰਦੇ ਮਨ ਰੂਪ ਹੱਥਾਂ ਦੇ ਨਾਲ ਹਿਰਦਿਓ ਹੋ ਕੇ ਵਾਹਿਗੁਰੂ ਦੇ ਚਰਨਾਂ ਦੀ ਸੇਵਾ ਕੀਤੀ ਹੈ। ਆਇਆ ਤਿਨ ਕਾ ਸਫਲ ਭਇਆ। ਹੇ ਪਾਂਦਾ ਜੀ, ਸੰਸਾਰ ਵਿੱਚ ਆਇਆ ਹੋਇਆ ਤਿਨਾਂ ਦਾ ਸਫਲਾ ਹੋ ਗਿਆ ਹੈ। ਉਹਨਾਂ ਦਾ ਲੋਕ ਪਰਲੋਕ ਸੁਹੇਲਾ ਹੋ ਗਿਆ ਹੈ, ਜਿਨ੍ਹਾਂ ਨੇ ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਦੇ ਚਰਨਾਂ ਦੀ ਸੇਵਾ ਕੀਤੀ ਹੈ। ਆਇਆ ਤਿਨ ਕਾ ਸਫਲ ਭਇਆ। ਸੰਸਾਰ ਵਿੱਚ ਆਇਆ ਹੋਇਆ ਹਰ ਕੋਈ ਜੀਵ ਨਹੀਂ ਆਪਣੇ ਜੀਵਨ ਦੀ ਸਫਲਤਾ ਬਣਾਉਂਦਾ। ਭਾਵੇਂ ਬੜੀ ਅਮੋਲਕ ਦਾਤ ਪ੍ਰਮਾਤਮਾ ਨੇ ਬਖਸ਼ੀ ਹੈ, ਪਰ ਹਰ ਇੱਕ ਜੀਵ ਥੋੜ੍ਹਾ ਇਹ ਮਨੁੱਖਾ ਦੇਹੀ ਦੀ ਕਦਰ ਕਰ ਰਿਹਾ ਹੈ। ਹਰ ਕੋਈ ਥੋੜ੍ਹਾ ਇਹਦੀ ਸਾਧ ਸੰਗਤ ਜੀ ਅਮੋਲਕ ਮਿਲੀ ਹੋਈ ਦਾਤ ਨੂੰ ਜਾਣਦਾ। ਸਤਿਗੁਰੂ ਜੀ ਦੇ ਤਾਂ ਬਚਨ ਹਨ ਕਿ ਤਮਾਮ ਐਸੇ ਸੰਸਾਰ ਦੇ ਜੀਵ ਹੈ ਜਿਹੜੇ ਹੀਰਿਆਂ ਵਰਗੀ ਦੇਹ ਨੂੰ ਕੌਡੀਆਂ ਦੇ ਭਾਵ ਗਵਾਈ ਜਾ ਰਹੇ ਹਨ। ਇੱਕ ਦੋ ਨਹੀਂ, ਪਤਾ ਨਹੀਂ ਅਣਗਿਣਤ ਹੀ ਸੰਸਾਰ ਭਰ ਦੇ ਜੀਵ ਹੈ। ਪਰਮਾਤਮਾ ਨੇ ਅਮੋਲਕ ਦਾਤ ਦਿੱਤੀ ਹੈ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕੌਡੀਆਂ ਦੇ ਭਾਅ ਤੁਰਿਆ ਜਾ ਰਿਹਾ ਹੈ। ਖਾ ਲਿਆ, ਪੀ ਲਿਆ, ਹੱਸ ਲਿਆ, ਸੌਂ ਲਿਆ, ਫਿਰ ਸੰਸਾਰ ਦੀਆਂ ਗੱਲਾਂ ਬਾਤਾਂ ਕਰ ਲਈਆਂ। ਕੇਵਲ ਇੱਥੋਂ ਤੱਕ ਹੀ ਸੀਮਤ ਹੈ। ਪਰਮਾਤਮਾ ਦਾ ਕਦੇ ਵੀ ਸਿਮਰਨ ਨਹੀਂ ਕਰਦੇ। ਮਹਾਰਾਜ ਹਜੂਰ ਕਹਿੰਦੇ ਉਹ ਜਾਈ ਸੰਸਾਰ ਤੋਂ ਚਲੇ ਜਾਂਦੇ ਹੈ, ਪਰ ਜਿਨ੍ਹਾਂ ਦਾ ਚਿੱਤ ਪਰਮਾਤਮਾ ਦੇ ਚਰਨਾਂ ਵਿੱਚ ਲੱਗਾ ਹੈ, ਆਇਆ ਤਿਨ ਕਾ ਸਫਲ ਭਇਆ। ਹਜੂਰ ਕਹਿੰਦੇ ਤਿਨਾਂ ਦਾ ਆਇਆ ਹੋਇਆ ਸੰਸਾਰ ਦੇ ਵੀ ਸਫਲਾ ਹੋ ਗਿਆ। ਉਹਨਾਂ ਦੀ ਜੀਵਨ ਦੀ ਸਫਲਤਾ ਰੂਪ ਉਹਨ ਫਲ ਦੇ ਸਹਿਤ ਹੋ ਗਏ ਹਨ। ਮਨ ਕਾਹੇ ਭੂਲੇ ਮੂੜ ਮਨਾ। ਹੇ ਮਨਾ, ਤੂੰ ਕਾਹਦੇ ਵਾਸਤੇ ਪਰਮਾਤਮਾ ਦੇ ਵੱਲੋਂ ਭੁੱਲਿਆ ਫਿਰ ਰਿਹਾ ਹੈ। ਮੂੜ ਬੇਸਮਝ ਮਨਾ, ਤੂੰ ਮਹਾਮੂਰਖ ਹੈ, ਬਹੁਤ ਵੱਡਾ ਬੇਸਮਝ ਹੈ। ਤੈਨੂੰ ਸਮਝ ਨਹੀਂ ਹੈ ਕਿਉਂ ਬੇਸਮਝਾ ਹੋ ਕਰਕੇ ਤੂੰ ਪਰਮਾਤਮਾ ਦੇ ਵੱਲੋਂ ਭੁੱਲ ਰਿਹਾ ਹੈ। ਪਰਮਾਤਮਾ ਦੇ ਵੱਲੋਂ ਕਿਉਂ ਤੂੰ ਬੇਸਮਝ ਹੋ ਰਿਹਾ ਹੈ। ਸੰਸਾਰ ਦੇ ਵਿੱਚ ਤਾਂ ਬੜਾ ਤੂੰ ਸਮਝਦਾਰ ਗਿਣਿਆ ਜਾਂਦਾ ਹੈ ਕਿ ਬੜਾ ਸੂਝ ਵਾਲਾ ਹੈ, ਬੜਾ ਸਿਆਣਪਾਂ ਵਾਲਾ ਹੈ, ਬੜੀ ਤੈਨੂੰ ਸਮਝ ਹੈ, ਸੰਸਾਰ ਦੀ ਬੜੀ ਗਿਆਤ ਹੈ, ਬਹੁਤ ਸਿਆਣਾ ਮੰਨਦੇ ਨੇ ਇਹ ਮਨਾ ਤੈਨੂੰ ਸੰਸਾਰ ਦੇ ਅੰਦਰ। ਪਰ ਪਰਮਾਤਮਾ ਦੇ ਵੱਲੋਂ ਤੂੰ ਬੇਸਮਝ ਹੋ ਰਿਹਾ ਹੈ, ਕਿਉਂਕਿ ਪਰਮਾਤਮਾ ਨੂੰ ਤੂੰ ਯਾਦ ਹੀ ਨਹੀਂ ਕਰਦਾ।
ਵਾਹਿਗੁਰੂ ਦੇ ਸਰੂਪ ਦੀ ਪਹਿਚਾਣ ਹੀ ਨਹੀਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਮਨਾ, ਬੇਸਮਝ ਮੂਰਖ ਮਨਾ, ਤੂੰ ਕਾਦੇ ਵਾਸਤੇ ਪ੍ਰਮਾਤਮਾ ਨੂੰ ਭੁਲਾਈ ਬੈਠਾ, ਸਵੈ ਸਰੂਪ ਨੂੰ ਲੱਭਣ ਤੋਂ ਭੁੱਲਾ ਫਿਰ ਰਿਹਾ ਹੈ। ਜਬ ਲੇਖਾ ਦੇਵਹਿ ਬੀਰਾ ਤਉ ਪੜਿਆ। ਸਾਧ ਸੰਗਤ ਦੇ ਜਿਹੜਾ ਗੋਪਾਲ ਪਾਂਧਾ ਸੀ ਨਾ, ਉਹਦਾ ਇੱਕ ਭਰਾ ਸੀ ਜਿਹਦਾ ਨਾਮ ਬੀਰਾ ਆਇਆ ਇਤਿਹਾਸ ਅੰਦਰ। ਇਹ ਦੋਨੋਂ ਮਿਲ ਕਰਕੇ ਜੋ ਦੁਨਿਆਵੀ ਵਿਦਿਆ ਪੜਾਉਂਦੇ ਸਨ ਬੱਚਿਆਂ ਨੂੰ। ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੋਇਆ ਨਾ, ਸਤਿਗੁਰੂ ਜੀ ਦਾ ਅਵਤਾਰ ਦਾ ਅਸਥਾਨ ਹੈ, ਉਹਦੇ ਨਾਲ ਹੀ ਪੱਟੀ ਸਾਹਿਬ ਪਾਵਨ ਅਸਥਾਨ ਬਣਿਆ, ਜਿਹੜਾ ਗੋਪਾਲ ਪਾਂਧੇ ਦਾ ਘਰ ਸੀਗਾ, ਜਿੱਥੇ ਇਹ ਗੁਰਬਾਣੀ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੀ ਹੈ, ਜਿਸ ਦੀ ਹੁਣ ਵਿਚਾਰ ਚੱਲ ਰਹੀ ਹੈ। ਇਹ ਮਹਾਰਾਜ ਸਾਹਿਬ ਜੀ ਨੇ ਉੱਥੇ ਪੱਟੀ ਸਾਹਿਬ ਵਾਲੇ ਪਾਵਨ ਅਸਥਾਨ ਤੇ ਗੁਰਬਾਣੀ ਉਚਾਰਨ ਕੀਤੀ ਸੀ। ਦੋਨੋਂ ਭਰਾ ਮਿਲ ਕੇ ਬੱਚਿਆਂ ਨੂੰ ਦੁਨਿਆਵੀ ਵਿਦਿਆ ਪੜਾਉਂਦੇ ਸਨ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਜਬ ਲੇਖਾ ਦੇਵਹਿ ਬੀਰਾ ਤਉ ਪੜਿਆ। ਕਹਿੰਦੇ ਕਿ ਬੀਰਾ, ਹੇ ਪਾਂਧਾ, ਜਦੋਂ ਪਰਮਾਤਮਾ ਦੇ ਘਰ ਦੇ ਵਿੱਚ ਲੇਖਾ ਦੇਣਾ ਪਵੇਗਾ, ਫਿਰ ਤਾਂ ਜਿੱਦਾਂ ਦਾ ਕੀਤੇ ਹੋਏ ਸੰਸਾਰ ਦੇ ਕਰਮ ਹੈ, ਚੰਗੇ ਹਨ ਚਾਹੇ ਮਾੜੇ ਹੈ, ਭਾਵੇਂ ਕਿਸੇ ਦਾ ਭਲਾ ਕੀਤਾ ਹੈ ਜਾਂ ਫਿਰ ਬੁਰਾ ਕੀਤਾ ਹੈ, ਜਿੱਦਾਂ ਦੀ ਭਾਵਨਾ ਦੇ ਨਾਲ ਸੰਸਾਰ ਦੇ ਅੰਦਰ ਕਿਸੇ ਨਾਲ ਵਰਤਾਰਾ ਕੀਤਾ ਹੈ, ਜਿਹੋ ਜਿਹੇ ਢੰਗ ਦੇ ਨਾਲ ਜੀਵਨ ਬਤੀਤ ਕੀਤਾ ਹੈ, ਮਹਾਰਾਜ ਕਹਿੰਦੇ ਉਦਾਂ ਦਾ ਫਿਰ ਪ੍ਰਮਾਤਮਾ ਦੇ ਘਰ ਦੇ ਵਿੱਚ ਲੇਖਾ ਹਿਸਾਬ ਕਿਤਾਬ ਹੋਵੇਗਾ। ਕਿਉਂਕਿ ਮਨੁੱਖ ਦੇ ਕਰਮ ਹੀ ਸਾਧ ਸੰਗਤ ਜੀ ਵਾਚੇ ਜਾਂਦੇ ਹੈ। ਹਜੂਰ ਦਾ ਅਸੀਂ ਮੁੱਖ ਵਾਕ ਪੜ੍ਹਦੇ ਹਾਂ ਕਿ ਜਿਨ੍ਹਾਂ ਨੇ ਚੰਗੇ ਕਰਮ ਕੀਤੇ ਹੈ ਨਾ, ਨਿਸ਼ਕਾਮ ਕਰਮ ਕੀਤੇ, ਤੇ ਇਹਨਾਂ ਨੂੰ ਪਰਮੇਸ਼ਰ ਦੀ ਨੇੜਤਾ ਪ੍ਰਾਪਤ ਹੋ ਗਈ ਹੈ। ਪਰ ਜਿਨ੍ਹਾਂ ਨੇ ਪਾਪ ਕਰਮ ਕੀਤੇ ਜਾਂ ਫਿਰ ਸ਼ਕਾਮ ਕਰਮ ਹੀ ਕਰਦੇ ਰਹੇ, ਉਹ ਪਰਮਾਤਮਾ ਤੋਂ ਦੂਰ ਹੋ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਤੋਂ ਵਾਂਝੇ ਹੋ ਗਏ ਹਨ। ਤੇ ਇਹਨਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਤੋਂ ਸਖਣੇ ਹੀ ਰਹਿਣਾ ਕੀਤਾ। ਜਿਨ੍ਹਾਂ ਨੇ ਨਿਖਿੱਧ ਕਰਮ ਕੀਤੇ ਹੈ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਇਹ ਕਰਮਾਂ ਦੇ ਕਰਕੇ ਜੀਵ ਦੀ ਨੇੜਤਾ ਤੇ ਪ੍ਰਮਾਤਮਾ ਤੋਂ ਦੂਰੀ ਪੈਂਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਵਾਹਿਗੁਰੂ ਦੇ ਘਰ ਦੇ ਵਿੱਚ ਫਿਰ ਲੇਖੇ ਦਾ ਜਿਹੜਾ ਹੈ ਨਾ ਹਿਸਾਬ ਕਿਤਾਬ ਪੜ੍ਹਿਆ ਜਾਣਾ ਹੈ। ਜਿੱਦਾਂ ਦੇ ਕੀਤੇ ਹੋਏ ਕਰਮ ਹੈ, ਉਦਾਂ ਦੀ ਮਹਾਰਾਜ ਕਹਿੰਦੇ ਪਰਮੇਸ਼ਰ ਨੇ ਫਲ ਦੇਣਾ ਹੈ। ਰਹਾਉ ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ, ਏ ਬੜੀ ਯਾਦ ਪੁਰਖ ਹੈ ਦਾਤਾ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਈੜੀ ਅੱਖਰ ਦੁਆਰਾ ਹੁਣ ਉਚਾਰਨ ਕਰ ਰਹੇ ਉਪਦੇਸ਼ ਦਿੰਦੇ ਹਨ। ਹੇ ਪਾਂਧਾ ਜੀ, ਜੋ ਸਾਰੀ ਸ੍ਰਿਸ਼ਟੀ ਦਾ ਆਦਿ ਰੂਪ ਹੈ, ਸਭ ਜੀਵਾਂ ਦਾ ਮੁੱਢ ਸਰੂਪ ਪਰਮਾਤਮਾ ਹੈ, ਪੁਰਸ਼ਾਰਥ ਕਰਨ ਵਾਲਾ ਹੈ, ਪੁਰਖ ਸਰੂਪ ਹੈ, ਫਿਰ ਪੂੰ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਜੋ ਪਰਮੇਸ਼ਰ ਹੈ, ਆਪਣੇ ਪਿਆਰਿਆਂ ਦੇ ਸਹਾਇਕ ਹੋਣ ਵਾਲਾ ਜੋ ਸਭ ਦਾ ਦਾਤਾ ਹੈ, ਆਪੇ ਸੱਚਾ ਸੋਈ। ਉਹ ਪਰਮਾਤਮਾ ਆਪ ਹੀ ਸਦੀਵੀ ਕਾਲ ਵਾਸਤੇ ਸੱਚਾ ਹੈ ਤੇ ਸਦਾ ਰਹਿਣ ਵਾਲਾ ਹੈ, ਜੋ ਪੁਰਸ਼ਾਰਥ ਕਰਨ ਵਾਲਾ ਹੈ, ਜੀਵਾਂ ਦੀ ਉਤਪਤੀ ਕਰਨ ਵਾਲਾ ਹੈ, ਸਭ ਦੀ ਪਰਵਰਿਸ਼ ਕਰਨ ਵਾਲਾ ਇੱਕ ਆਪ ਹੀ ਹੈ। ਇਨ੍ਹਾਂ ਅੱਖਰਾਂ ਮਹਿ ਹੈ ਜੋ ਗੁਰਮੁਖ ਬੂਝੈ। ਮਹਾਰਾਜ ਸਾਹਿਬ ਜੀ ਕਹਿੰਦੇ ਹੈ ਪਾਂਧਾ ਜੀ, ਜਿਹੜਾ ਇਹ ਬ੍ਰਹਮ ਗਿਆਨ ਦੇ ਅੱਖਰਾਂ ਦੁਆਰਾ ਗੁਰਮੁਖਤਾਈ ਧਾਰਨ ਕਰਕੇ ਅਥਵਾ ਸਤਿਗੁਰਾਂ ਦੇ ਉਪਦੇਸ਼ ਦੁਆਰਾ ਕੋਈ ਵਾਹਿਗੁਰੂ ਦੇ ਸਰੂਪ ਨੂੰ ਬੁੱਝ ਲੈਂਦਾ ਹੈ, ਤਿਸ ਸਿਰ ਲੇਖ ਨਾ ਹੋਈ। ਉਹਦੇ ਸਿਰ ਫਿਰ ਸੰਸਾਰ ਦੇ ਜਿਹੜੇ ਲੇਖ ਆ ਨਾ, ਉਹ ਨਹੀਂ ਹੋਣਾ ਕਰਦੇ। ਸਤਿਗੁਰੂ ਜੀ ਦਾ ਮੁੱਖ ਵਾਕ ਹੈ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਧਰਮ ਰਾਜਾ ਉਹਨਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਦਾ ਲੇਖੇ ਦਾ ਵਰਕਾ ਹੀ ਪਾੜ ਦਿੰਦਾ, ਜੋ ਪਰਮਾਤਮਾ ਦੀ ਬੰਦਗੀ ਕਰਦੇ ਹਨ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਨੇ, ਪਰਮਾਤਮਾ ਦਾ ਨਾਮ ਜਪਦੇ ਨੇ, ਤੇ ਇਹਨਾਂ ਨੂੰ ਫਿਰ ਸਾਧ ਸੰਗਤ ਜੀ ਲੇਖਾ ਵੀ ਨਹੀਂ ਦੇਣਾ ਪੈਂਦਾ, ਧਰਮ ਰਾਜੇ ਦੇ ਪਾਸ ਵੀ ਨਹੀਂ ਤਿਨਾਂ ਨੂੰ ਜਾਣਾ ਪੈਂਦਾ, ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹਨ। ਐਸੀ ਪਰਮਾਤਮਾ ਦੀ ਸਿਮਰਨ ਦੀ ਸ਼ਕਤੀ ਹੈ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ, ਕਹਿੰਦੇ ਹਨ ਉਹਨਾਂ ਦੇ ਸਿਰ ਹੈ ਪਾਂਧਾ ਜੀ ਫਿਰ ਲੇਖੇ ਦੀ ਲਿਖਤ ਨਹੀਂ ਹੋਣਾ ਕੀਤੀ,
ਪ੍ਰਮਾਤਮਾ ਨੇ ਸਾਰੀ ਲਿਖਤ ਹੀ ਉਹਨਾਂ ਦੀ ਮਿਟਾ ਦਿੱਤੀ ਹੈ। ਨਹੀਂ ਤਾਂ ਸਾਧ ਸੰਗਤ ਜੀ, ਮਨੁੱਖ ਇੱਕ ਕਦਮ ਵੀ ਪੁੱਟਦਾ ਉਹ ਵੀ ਲੇਖੇ ਵਿੱਚ ਆਉਂਦਾ, ਸਵਾਸ ਲੈਂਦਾ ਉਹ ਵੀ ਲੇਖੇ ਦੇ ਵਿੱਚ ਹੈ, ਮਨ ਦੇ ਅੰਦਰ ਚੰਗਾ ਜਾਂ ਮੰਦਾ ਫੁਰਨਾ ਕਰਦਾ ਉਹ ਵੀ ਲੇਖੇ ਦੇ ਵਿੱਚ ਹੈ, ਜੋ ਕੁਝ ਖਾਂਦਾ ਹੈ, ਪਹਿਨਦਾ ਹੈ, ਜ਼ੁਬਾਨ ਤੋਂ ਬੋਲਦਾ ਹੈ, ਕੰਨਾਂ ਦੇ ਨਾਲ ਸੁਣਦਾ ਹੈ, ਸਭ ਕੁਝ ਲੇਖੇ ਦੇ ਵਿੱਚ ਹੈ। ਮਹਾਰਾਜ ਹਜੂਰ ਕਹਿੰਦੇ ਪਰ ਤਿੰਨਾਂ ਦਾ ਲੇਖਾ ਪ੍ਰਮਾਤਮਾ ਨੇ ਨਿਬੇੜ ਦਿੱਤਾ ਹੈ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸਿੱਖਿਆ ਨੂੰ ਜੀਵਨ ਦੇ ਵਿੱਚ ਗ੍ਰਹਿਣ ਕੀਤਾ, ਸਤਿਗੁਰਾਂ ਦੇ ਉਪਦੇਸ਼ ਦੁਆਰਾ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ। ਸਭ ਲੇਖਾ ਤਿੰਨਾਂ ਦਾ ਪ੍ਰਮਾਤਮਾ ਨੇ ਨਿਬੇੜ ਦਿੱਤਾ ਹੈ। ਉਹਨਾਂ ਦੇ ਸਿਰ ਜਿਹੜੀ ਕਰਮਾਂ ਦੀ ਲਿਖਤ ਨਹੀਂ ਰਹਿਣਾ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਅੱਜ ਇੱਥੇ ਹੀ ਸਾਧ ਸੰਗਤ ਜੀ ਸਮਾਪਤੀ ਹੈ। ਜੋ ਕੱਲ੍ਹ ਦੇ ਦੀਵਾਨਾਂ ਵਿੱਚ ਅੱਗੇ ਇਸ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਜੁੜਾਂਗੇ, ਗੁਰਬਾਣੀ ਦੀ ਵਿਚਾਰ ਕਰਦਿਆਂ ਜੋ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਵਿਚਾਰਾਂ ਕਰਦਿਆਂ ਬੇਅੰਤ ਹੀ ਭੁੱਲਾਂ ਹੋ ਜਾਣੀਆਂ ਸੁਭਾਵਿਕ ਹਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਈ ਬੜੀ ਯਾਦ ਪੁਰਖ ਹੈ ਦਾਤਾ, ਆਪੇ ਸੱਚਾ ਸੋਈ। ਇਨ੍ਹਾਂ ਅੱਖਰਾਂ ਮਹਿ ਜੋ ਗੁਰਮੁਖ ਬੂਝੈ, ਤਿਸ ਸਿਰ ਲੇਖ ਨਾ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।